ਲਓ ਵੀ ਪ੍ਰਾਹੁਣੇ ਸਾਡੇ ਆ ਗਏ ਆ ਅਮਰੀਕਾ ਵਾਲੇ ਸਰ। ਸਤਿ ਸ੍ਰੀ ਅਕਾਲ। ਆਸਟ੍ਰੇਲੀਆ ਵਾਲੇ, ਸੌਰੀ ਅਮਰੀਕਾ ਦੇ ਮੂੰਹ ਨਿਕਲ ਗਿਆ। ਆਪਾਂ ਪੰਜਾਬ 'ਚ ਹੀ ਰਹਿੰਦੇ ਹਾਂ ਜਾਂ ਦੁਨੀਆ 'ਚ ਕਿਸੇ ਹੋਰ ਕੋਨੇ 'ਚ ਵੱਸਦੇ ਆ, ਆਪਾਂ ਪੱਗ ਨੂੰ ਪੱਗ ਸਮਝਦੇ ਆ, ਪਰ ਇੱਥੇ ਆ ਕੇ ਉਹ ਜਿਹੜੀ ਪੱਗ ਉਹ ਤਾਜ ਹੋ ਜਾਂਦੀ ਹੈ। ਉਹ ਤਾਜ ਹੋ ਜਾਂਦੀ ਹੈ ਜੀ। ਮੈਂ ਅੱਜ ਤੱਕ ਕਿਸੇ ਵੀ 3-4 ਵਾਰੀ ਇਹਨਾਂ ਨੇ ਮੈਂ ਕਹਾਂਗਾ ਵੀ ਸੋਸ਼ਲ ਮੀਡੀਆ ਤੇ ਗੱਲ ਚੱਕੀ, ਮੈਂ ਕਦੀ ਰਿਪਲਾਈ ਹੀ ਨਹੀਂ ਕੀਤਾ। ਹੁਣ ਸਾਡਾ ਰਿਪਲਾਈ ਸਾਡਾ ਕੰਮ ਹੈ ਜੀ, ਠੀਕ ਹੈ, ਸਾਡੀ ਸਾਂਝ ਆ, ਮੁਹੱਬਤ ਆ। ਤੋਹਫਾ ਦੇਖੋ ਜੀ ਉਹਨਾਂ ਨੇ ਕੀ ਦਿੱਤਾ ਜੀ, 5 ਬਾਣੀਆਂ ਦਾ ਗੁਟਕਾ ਸਾਹਿਬ ਬੜੇ ਅਦਬ ਤੇ ਸਤਿਕਾਰ ਦੇ ਨਾਲ ਉਹ ਲੈ ਕੇ ਆਏ। ਤੇ ਆਹ ਦੇਖੋ ਜੀ, ਇਹ ਗੁਟਕਾ ਸਾਹਿਬ ਸ਼ਾਹਮੁਖੀ ਪੰਜਾਬੀ 'ਚ ਲਿਖਿਆ ਜੀ। ਤੇ ਮੇਰਾ ਦਿਲ ਸੀ ਕਿ ਮੈਂ ਪੜਾਂ, ਤੇ ਹੁਣ ਸ਼ਾਹਮੁਖੀ 'ਚ ਲੱਭ ਹੀ ਗਿਆ 80 ਸਾਲ ਪੁਰਾਣਾ ਨੁਸਖਾ ਇਹ ਗੁਟਕਾ ਸਾਹਿਬ ਦਾ। ਲਓ ਵੀ ਵਿਆਹ ਆ ਗਿਆ, ਮੈਂ ਤੇ ਹੈਗਾ ਮੈਂ ਦੂੰ ਕਰਾਂ ਲਾ ਕੁੜੀ ਵਾਲਿਆਂ ਨੂੰ ਵੀ ਤੇ ਮੁੰਡੇ ਵਾਲਿਆਂ ਨੂੰ, ਤੇ ਪੈਸਿਆਂ ਦੀਆਂ ਛੋਟਾਂ ਹੋ ਗਈਆਂ। ਗੱਡੀ ਮੇਰੀ ਆਹ ਖਲੋਤੀ ਹੈ, ਮੈਂ ਕਿਤੇ ਨਿਆਣਾ ਕੋ ਆ ਕੇ ਵਿੱਚ ਨਾ ਵੱਜੇ। ਲਓ ਜੀ, ਰਧਾਵਿਆਂ ਰੱਖੇ ਦੌੜਾਉਣ ਵਾਲੇ ਕੁੱਤੇ ਵੀ। ਇਹਦਾ ਦੱਸੋ ਨਾਂ ਕੀ ਇਹਦਾ, ਕੀ ਰੱਖਿਆ ਜੀ? ਗ੍ਰੇ ਹੁੰਦਾ ਜੀ। ਨਹੀਂ ਨਾਮ ਹੀ ਹੁੰਦੇ ਰੱਖੇ ਹੁੰਦੇ ਨਾਂ ਨਹੀਂ ਰੱਖੇ ਜੇ ਕੋਈ? ਹੈ ਆਪੇ ਹੀ ਰੱਖ ਦੋ, ਆਪੇ ਰੱਖਦੇ ਕੋਣੇ ਜਿਹੜੇ ਦੱਸਣੇ ਆ। ਅੱਛਾ, ਇਹ ਚਾਚੇ ਦੀ ਗੱਲ ਜਿਹੜੀ ਮੈਂ ਸੁਣਾਉਣਾ ਹੁੰਦਾ ਵੀ ਉਹ ਜਦੋਂ ਚੋਰਾਂ ਨੇ ਡੱਕਿਆ ਸੀ। ਚਾਚਾ ਕੀ ਹੋਇਆ ਸੀ ਉਹ ਚੋਰਾਂ ਦੀ ਗੱਲ ਦੱਸਣਾ। ਚੋਰਾਂ ਦੇ ਹੀ ਤੈਨੂੰ ਬੰਨਣਾ। ਹਾਂ ਮੈਂ ਕਿਹਾ ਇਹ ਨਹੀਂ ਗੱਲ ਹੋ ਸਕਦੀ। ਹਾਂ ਉਹਦੇ ਯਾਰ ਕੀ ਗੱਲ ਵਾ? ਹਾਂ ਮੈਂ ਆਖਿਆ ਵੀ ਮੇਰੀ ਹਵਾ ਖਰਾਬ ਹੈ। ਐਸੇ ਨਾ ਨਮਨ ਕਰੂਣੀ ਤੇ ਦੀਵਾਲੀ ਇੱਥੇ ਮਨਾਈ। ਉਹ ਠੀਕ ਆ, ਪਟਾਕੇ ਇੱਥੇ ਚਲਾਉਂਦੇ ਹਾਂ ਇੱਥੇ ਹਾਜੀ ਸਾਹਿਬ ਵੀ ਆ ਗਏ। ਹਾਜੀ ਸਾਹਿਬ, ਫਿਲਮਾਂ ਕਿਹੜੀਆਂ ਕਿਹੜੀਆਂ ਵੇਖੀਆਂ ਆਪਣੇ ਦੌਰ 'ਚ ਤੁਸੀਂ? ਪੰਜਾਬੀ ਕਿੰਨੀਆਂ ਕੁ ਲੱਗਦੀਆਂ ਸੀ ਉਦੋਂ? ਮੈਂ ਨਾ ਉਦੋਂ ਕਿਤੇ ਲਾਈਨਾਂ ਲੱਗ ਜਾਂਦੀਆਂ, ਟਿਕਟਾਂ ਲੈਂਦੇ ਆ। ਅੱਛਾ, ਹਾਂ, ਲੰਮੀਆਂ ਲੰਮੀਆਂ ਲਾਈਨਾਂ ਲੱਗ ਜਾਣੀਆਂ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ। ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ। ਅੱਜ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ ਹਾਂ, ਤੇ ਰਿਲੈਕਸ ਘਰੇ ਬੈਠੇ ਆ ਕਿਉਂਕਿ 2-3 ਦਿਨ ਤੋਂ, ਪਿਛਲੇ 2-3 ਦਿਨ ਤੋਂ ਘਰ ਹੀ ਆ। ਤੇ ਅਮਰੀਕ ਤੇ ਸਾਡੀ ਭੈਣ ਮਨਪ੍ਰੀਤ ਵਾਕਵੇ ਟੁਰਨਾ ਟਰੈਵਲ ਕਪਲ ਨੇ ਜਿਹੜੇ ਘੁੰਮਦੇ ਨੇ ਪੂਰੀ ਦੁਨੀਆ, ਤੇ ਉਹਨਾਂ ਨੂੰ ਲੈਲਪੁਰ ਘੁਮਾਉਣੇ ਲਾਗੇ ਲਾਗੇ। ਮੈਂ ਕਿਹਾ 3-4 ਦਿਨ ਮੈਂ ਘਰ ਰਹਾਂ, ਤੇ ਕੁਛ ਗਲਾ ਖਰਾਬ ਹੋ ਗਿਆ, ਬੁਖਾਰ ਦਾ ਕੱਲ੍ਹ ਦਾ ਹੋ ਗਿਆ, ਤੇ ਇਸ ਨੂੰ ਰੈਸਟ ਵੀ ਕਰ ਰਿਹਾ। ਤੇ ਵਿਆਹ 'ਚ ਵੈਸੇ ਜਾਣਾ ਇੱਕ, ਫਿਰ ਦੋਸਤ ਆ ਰਹੇ ਨੇ ਸਾਡੇ ਆਸਟ੍ਰੇਲੀਆ ਤੋਂ, ਧਾਂਜਾ ਸਾਹਿਬ, ਉਹਨਾਂ ਨੂੰ ਮਿਲਣਾ। ਫਿਰ ਸ਼ਾਮ ਨੂੰ ਯੂਕੇ ਤੋਂ ਕੁਝ ਦੋਸਤ ਆ ਰਹੇ ਨੇ, ਵਿਆਹ ਵੀ ਵੇਖਣਾ। ਇਹਦੇ ਇਸੇ ਵਲੌਗ ਦੇ ਵਿੱਚ ਕਿੰਨਾ ਕੁਛ ਹੈ। ਅੱਜ ਲਾਗੇ ਮੇਰੇ ਭੋਇਆਲ ਪਿੰਡ ਆ, ਭੋਲੇਵਾਲ। ਭੋਇਆਲ ਵੈਸੇ ਕਹਿ ਦਿੰਦੇ ਆਪਾਂ, ਹੈ ਵੈਸੇ BHOEWL ਭੋਇਆਲ, ਉੱਧਰ ਵੀ ਹੈ ਤੇ ਇੱਧਰ ਵੀ ਅੰਮ੍ਰਿਤਸਰ ਦੇ ਵਿੱਚ ਹੀ ਹੈ। ਉੱਥੇ ਜਾਣਾ। ਉੱਥੇ ਯੂਕੇ ਤੋਂ ਜਿਹੜੇ ਦੋਸਤ ਆਏ ਨੇ, ਹਸਨ ਰੰਧਾਵਾ ਮੁੰਡਾ ਨਿੱਕਾ ਵੀਰ ਆ, ਉਹਨਾਂ ਦੇ ਕੋਲ ਆਏ ਨੇ। ਉੱਥੇ ਪੜ੍ਹਦਾ ਯੂਕੇ, ਤੇ ਉਹਦੇ ਨਾਲ ਹੀ ਇੱਥੇ ਘੁੰਮਣ ਵਾਸਤੇ ਆਏ ਨੇ ਯੂਕੇ ਤੋਂ, ਤੇ ਉਹਨਾਂ ਕੋਲ ਵੀ ਮਿਲਣਾ ਸ਼ਾਮੀ। ਤੇ ਅੱਜ ਦਾ ਦਿਨ ਕੁਛ ਇਸ ਤਰ੍ਹਾਂ ਦਾ ਲੰਘੇਗਾ। ਵਿਆਹ ਵੀ ਵਿਖਾਉਣਾ ਤੇ 2 ਦਿਨਾਂ ਮਹਿਮਾਨਾਂ ਨੂੰ ਵੀ ਮਿਲਣਾ ਆਪਾਂ। ਸੋ ਜੁੜੇ ਰਹਿਣਾ ਨਾਲ ਅੱਜ ਦੇ ਵਲੌਗ ਦੇ ਵਿੱਚ। ਲਓ ਵੀ ਪ੍ਰਾਹੁਣੇ ਸਾਡੇ ਆ ਗਏ ਆ ਅਮਰੀਕਾ ਵਾਲੇ ਸਰ। ਸਤਿ ਸ੍ਰੀ ਅਕਾਲ। ਆਸਟ੍ਰੇਲੀਆ ਵਾਲੇ, ਸੌਰੀ ਅਮਰੀਕਾ ਦੇ ਮੂੰਹ ਨਿਕਲ ਗਿਆ। ਹੋਰ ਕੀ ਹਾਲ ਚਾਲ ਤੁਹਾਡਾ? ਠੀਕ ਠਾਕ? ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਸ਼ੁਕਰੀਆ, ਤੁਸੀਂ ਮਿਲਣਾ ਹੈ। ਉਧਰ ਵੀ ਆਇਆ ਸੀ, ਉਧਰ ਵੀਡੀਓ ਨਹੀਂ ਆਪਾਂ ਬਣਾਈ ਜੀ। ਮੈਂ ਕਿਹਾ ਅੱਜ ਤੁਹਾਨੂੰ ਜ਼ਰੂਰ ਆਪਣੇ ਵਲੌਗ 'ਚ ਮੈਂ ਲੈ ਕੇ ਆਉਣਾ। ਢਿੱਲੋਂ ਸਾਹਿਬ, ਕੋਈ ਐਸੀ ਗੱਲ ਨਹੀਂ ਹੈਗੀ। ਵੀਡੀਓ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਤੁਹਾਨੂੰ ਦੇਖ ਦੇਖ ਕੇ ਸਾਨੂੰ ਆਦਤ ਪੈ ਗਈ ਆ। ਹਾਂ ਠੀਕ ਹੈ ਜੀ, ਨਹੀਂ ਅਸੀਂ ਕੋਈ ਵੀਡੀਓ ਵਾਲੇ ਬੰਦੇ ਤਾਂ ਨਹੀਂ ਹੈਗੇ। ਸਾਨੂੰ ਤਾਂ ਪਿਆਰ ਮੁਹੱਬਤ ਬਹਿਣਾ, ਚਾਹ ਪਿਆਲਾ ਪੀਣਾ, ਗੱਲਾਂ ਬਾਤਾਂ ਕਰਨੀਆਂ, ਉਹਦਾ ਜ਼ਿਆਦਾ ਇੰਟਰਸਟ ਹੁੰਦਾ। ਪਰ ਚਲੋ ਤੁਹਾਨੂੰ ਦੇਖ ਦੇਖ ਕੇ ਸਾਨੂੰ ਜਾਗ ਲੱਗ ਗਈ ਹੈ ਜੀ। ਹੁਣ ਦਹੀਂ ਜੰਮਣਾ ਸ਼ੁਰੂ ਹੋ ਗਿਆ ਹੁਣ ਪੰਜਾਬੀਆਂ ਦਾ। ਕਿੱਥੋਂ ਉਥੋਂ ਤੁਸੀਂ? ਇੰਡੀਆ ਤੋਂ? ਇੰਡੀਆ ਤੋਂ ਜੀ, ਜ਼ਿਲ੍ਹਾ ਲੁਧਿਆਣਾ, ਤਹਿਸੀਲ ਜਗਰਾਓਂ, ਤੇ ਪਿੰਡ ਡੱਲਾ, ਤੇ ਨਾਲ ਦੇ ਪਿੰਡ ਜਿਹੜੇ ਨੇ ਉਹਨਾਂ ਦੇ ਜੀ ਅਕਸਰ ਇਹ ਕਹਾਵਤ ਬਣੀ ਹੋਈ ਹੈ, ਡੱਲਾ ਮੱਲਾ ਤੇ ਰਸੂਲਪੁਰ ਕੱਲਾ। ਹਾਂ, ਡੱਲਾ ਮੱਲਾ ਰਸੂਲਪੁਰ ਨਾਲ ਦੇ ਸਾਡੇ ਪਿੰਡ ਨੇ ਦੇੜਕਾ, ਬਾਣੂਕੇ, ਕੌਂਕੇ ਕਲਾਂ, ਭੰਮੀਪੁਰਾ, ਅਖਾੜਾ। ਇਹ ਸਾਡੇ ਬਿਲਕੁਲ ਨਾਲ ਦੇ ਪਿੰਡ ਨੇ। ਉਸ ਤੋਂ ਅੱਗੇ ਤਾਂ ਫਿਰ ਤੁਹਾਨੂੰ ਪਤਾ ਫਿਰ ਨਾਲ ਨਾਲ ਉਦੂਗਾ ਜਿੰਨਾ ਮਰਜ਼ੀ ਦਾਇਰਾ ਆਪਾਂ ਵਧਾਉਂਦੇ ਜਾਈਏ। ਸਿੱਧਵਾਂ ਬੇਟ ਵਗੈਰਾ ਦਾ ਏਰੀਆ ਜਿਹੜਾ ਇੱਕ ਭੰਮੀਪੁਰਾ ਮੇਰੇ ਪਿੰਡ ਦੇ ਸਾਹਮਣੇ ਵੀ ਆ। ਸਹੀ ਹੈ ਜੀ। ਇੱਕ ਸਮੁੰਦਰੀ ਦੇ ਵਿੱਚ ਇਹ ਉਹ ਭੰਮੀਪੁਰਾ 2 ਇਸ ਤੋਂ ਨਹੀਂ, ਜਿਹੜੇ ਉਧਰੋਂ ਆਏ ਸੀ ਨਾ ਜਦੋਂ 12 ਵਜੀਆਂ, ਉਦੋਂ ਜਿੱਥੇ ਜਿੱਥੇ ਬੈਠਿਆ ਫਿਰ ਉਹਨਾਂ ਨਾਂ ਰੱਖੇ ਸੀ। 2 ਪਿੰਡ ਸਮੁੰਦਰੀ ਵੀ ਇੱਥੇ ਵੀ। ਸਹੀ ਹੈ ਜੀ। 48 ਜੀਂਬੇ JB ਭੰਮੀਪੁਰ ਤੇ ਇੱਕ ਸਮੁੰਦਰੀ ਦੇ ਵਿੱਚ। ਠੀਕ ਹੈ ਜੀ। ਜ਼ਿਆਦਾ ਮੈਨੂੰ ਹਫ਼ਤਾ ਕੁ ਹੋਇਆ ਜੀ ਆਏ ਨੂੰ, ਤੇ ਜ਼ਿਆਦਾ ਤਾਂ ਮੈਂ 2 ਵਿਆਹ ਦੇਖਣ ਆਇਆ ਸੀਗਾ ਜੀ। ਉਹ ਵਿਆਹ ਦੇਖ ਲਏ ਨੇ, ਤੇ ਵਿਆਹਾਂ ਤੋਂ ਬਾਅਦ ਮੇਰੇ ਦੋਸਤ ਸੀਗੇ ਕੁਝ ਪਾਕਿਸਤਾਨ ਦੇ ਵਿੱਚ, ਜਿਹੜੇ ਪਿੱਛੋਂ ਆਸਟ੍ਰੇਲੀਆ ਤੋਂ ਮੇਰੇ ਨਾਲ ਆਏ ਨੇ। ਉਹਨਾਂ ਨਾਲ ਮਿਲੇ, ਸਰੋਇਆ ਸਾਹਿਬ ਨਾਲ ਮੁਲਾਕਾਤ ਹੋਈ, ਤੁਹਾਡੇ ਨਾਲ ਮੁਲਾਕਾਤ ਹੋਈ। ਤੇ ਬੜਾ ਜਿਹੜੇ ਮਨ ਦੇ ਵਿੱਚ ਨਾ ਜੀ ਡਾਊਟਸ ਹੁੰਦੇ ਨੇ, ਸ਼ੰਕੇ, ਸ਼ੰਕੇ, ਉਹ ਸ਼ੰਕੇ ਨਾ ਜੀ ਬਿਨਾਂ ਮਿਲਿਓ ਆਮੋ ਸਾਹਮਣੇ ਖੜਿਆ
ਉਹ ਕੰਪਲੀਟ ਨਹੀਂ ਹੁੰਦੇਗੇ, ਕਿਉਂਕਿ ਨਾ ਸੋਸ਼ਲ ਮੀਡੀਆ ਇੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਆ, ਸਾਰਾ ਕੁਝ ਹੀ ਸੱਚ ਆ। ਜੋ ਕਿਸੇ ਨੇ ਕਹਿਤਾ ਨਾ ਸਾਰਾ ਕੁਝ ਸੱਚ ਆ। ਤੇ ਬੜੀ ਮਨ ਨੂੰ ਖੁਸ਼ੀ ਸੀਗੀ ਮੈਨੂੰ ਆਸਟ੍ਰੇਲੀਆ ਜਾਣ ਲੱਗੇ ਮੇਰੇ ਦੋਸਤਾਂ ਮਿੱਤਰਾਂ ਨੇ ਇਹ ਗੱਲ ਕਹਿ ਕੇ ਭੇਜਿਆ ਸੀ ਵੀ ਨਾਸਰ ਢਿੱਲੋਂ, ਸਰੋਇਆ ਸਾਹਿਬ, ਵਕਾਰ ਤੇ ਆਪਣੇ ਜ਼ੇਬੀ ਭਾਜੀ ਤੇ ਹੋਰ ਵੀ ਦੋਸਤਾਂ ਮਿੱਤਰਾਂ ਦੇ ਕਈਆਂ ਦੇ ਨਾਮ ਲਏ, ਮਿਲ ਕੇ ਆਉਣਾ ਆ। ਤਾਂ ਉਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ। ਦੇਖੋ ਚੱਲਦੇ ਚੱਲਦੇ ਸਿਲਸਿਲੇ ਦੇ ਵਿੱਚ ਕਹਿੰਦੇ ਹਮ ਚਲਤੇ ਗਏ ਔਰ ਕਾਫਲਾ ਬਣਤਾ ਗਿਆ, ਹੈ ਨਾ ਜੀ। ਅਮਰੀਕ ਟੁਰਨਾ ਭਾਜੀ ਮਿਲ ਗਏ, ਹੈ ਨਾ ਅਮਰੀਕ ਭਾਈ ਸਤਿ ਸ਼੍ਰੀ ਅਕਾਲ ਜੀ। ਵਲੌਗ 'ਚ ਵੈਲਕਮ। ਥੈਂਕ ਯੂ। ਤੁਸੀਂ ਹਫਤੇ 'ਚ ਰੱਜ ਗਏ ਜੇ ਮਹੀਨਾ ਹੋ ਗਿਆ ਤਾਂ ਹੋਰ ਵਧਾਓ। ਮੈਂ ਉਹੀ ਗੱਲ ਕਰਨ ਡਿਆ, ਭਾਜੀ ਕਹਿੰਦੇ ਵੀ ਮੈਂ ਪੁੱਛਿਆ ਵੀ ਕਿੰਨੇ ਦਿਨ ਹੋਏ, ਕਹਿੰਦੇ ਵੀ ਮੈਂ 11 ਤੱਕ ਆ, ਉਦੋਂ ਤੱਕ ਵੀਜ਼ਾ ਮੈਂ ਕਿਹਾ ਮੇਰਾ ਖਤਮ ਹੋ ਜਾਣਾ, ਤੇ ਕਹਿੰਦੇ ਤੈਨੂੰ ਮਹੀਨਾ ਹੋ ਗਿਆ, ਤੇ ਮੈਂ ਕਹਿੰਦਾ ਵੀ ਹਫਤੇ 10 ਦਿਨਾਂ 'ਚ ਮੈਂ ਰੱਜ ਗਿਆ। ਇਹੀ ਸੀਨ ਹੈ ਵੀ। ਨਹੀਂ ਭਾਜੀ ਇਹ ਵਧੀਆ ਹੋ ਗਿਆ ਜੀ ਕੰਮ, ਕਿਉਂਕਿ ਇਉਂ ਹੋ ਗਿਆ ਵਧੀਆ। ਜੇ ਮੈਂ ਜੀ ਭਾਜੀ ਮਹੀਨਾ ਡੇਢ ਲਾ ਜਾਂਦਾ ਨਾ ਜੀ ਤੇ ਮੇਰੀ ਭੁੱਖ ਇੱਕ ਵਾਰੀ ਮਰ ਜਾਣੀ ਸੀ ਤੇ ਮੈਂ ਓਵਰਡਾਈਟ ਹੋ ਜਾਣਾ ਸੀ। ਨਹੀਂ ਮੈਂ ਤੀਜੀ ਵਾਰ ਆਇਆ, ਮੇਰੀ ਹਾਲੇ ਤੱਕ ਨਹੀਂ ਮਰੀ ਭੁੱਖ। ਹਾਂਜੀ ਤੇ ਨਨਕਾਣਾ ਸਾਹਿਬ ਗਏ ਆ, ਪੰਜਾ ਸਾਹਿਬ ਗਏ ਆ, ਗੁਰਦੁਆਰਾ ਸੱਚਾ ਸੌਦਾ ਸਾਹਿਬ ਗਏ ਆ, ਹਨਾ। ਤੇ ਮਹਾਰਾਜਾ ਰਣਜੀਤ ਸਿੰਘ ਤੇ ਇੱਧਰ ਲਾਹੌਰ ਵਗੈਰਾ ਹਿਸਟਰੀ ਦੇਖੀ। ਸਭ ਤੋਂ ਖੁਸ਼ੀ ਗੱਲ ਤੁਸੀਂ ਵੀ ਮਹਿਸੂਸ ਕੀਤਾ ਹੋਣਾ ਸੋਨਾ ਭਾਜੀ ਜੀ, ਢਿੱਲੋਂ ਸਾਹਿਬ ਹੋਰਾਂ ਨੇ ਜਿਹੜਾ ਇਨੀਸ਼ੀਏਟਿਵ ਚੱਕਿਆ ਜੀ, ਉਸ ਇਨੀਸ਼ੀਏਟਿਵ ਦੀ ਸਾਰੇ ਦੁਨੀਆ 'ਚ ਵਸਦੇ ਪੰਜਾਬੀ ਦਾਦ ਦਿੰਦੇ ਨੇ। ਕਿਉਂਕਿ ਇੱਥੇ ਆ ਕੇ ਨਾ ਭਾਜੀ ਆਪਾਂ ਪੰਜਾਬ 'ਚ ਹੀ ਰਹਿੰਦੇ ਹਾਂ, ਹਨਾ, ਜਾਂ ਦੁਨੀਆ 'ਚ ਕਿਸੇ ਹੋਰ ਕੋਨੇ 'ਚ ਵਸਦੇ ਆ, ਆਪਾਂ ਪੱਗ ਨੂੰ ਪੱਗ ਸਮਝਦੇ ਆ, ਪਰ ਇੱਥੇ ਆ ਕੇ ਉਹ ਜਿਹੜੀ ਪੱਗ ਉਹ ਤਾਜ ਹੋ ਜਾਂਦੀ ਹੈ, ਉਹ ਤਾਜ ਹੋ ਜਾਂਦੀ ਹੈ ਜੀ। ਕੋਈ ਬੰਦਾ ਤੁਹਾਨੂੰ ਇਹ ਨਹੀਂ ਕਹਿੰਦਾਗਾ ਬਈ ਜੇ ਤੁਹਾਨੂੰ ਕੋਈ ਬੁਲਾਉਂਦਾ ਥੋੜਾ ਨਾਂ ਕੋਈ ਨਹੀਂ ਨਾ ਜਾਣਦਾ, ਥੋੜਾ ਇੱਕ ਨਾਂ ਪੱਕਾ ਆ, ਸਰਦਾਰ ਜੀ, ਸਰਦਾਰ ਜੀ, ਸਰਦਾਰ ਜੀ ਆਓ ਜਾਓ। ਤੇ ਚਾਹ ਵਾਲੇ ਕੰਮ ਤਾਂ ਜੀ ਇੰਨੇ ਜ਼ਬਰਦਸਤ ਜਿੱਥੇ ਉਹ ਸਰਦਾਰ ਆ ਗਏ। ਸਰਦਾਰ ਜੀ ਇੱਧਰ ਅੱਗੇ ਆਓ। ਆਜੋ ਆਜੋ। ਕੀ ਹਾਲ ਹੈ ਵੀਰ ਜੀ, ਠੀਕ ਹੋ? ਕੀ ਹਾਲ ਹੈ ਵੀਰ ਜੀ, ਠੀਕ ਹੋ? ਉਹ ਹੈਲੋ, ਕੀ ਹਾਲ ਹੈ? ਹੋਰ ਜਨਰਲ ਠੀਕ ਠਾਕ ਵਧੀਆ। ਇਹ ਇੱਥੇ ਰਹਿੰਦੇ ਆਪਣੇ ਇੱਥੇ ਕਲੋਨੀ 'ਚ ਹੀ, ਕੀ ਬਾਤ ਹੈ। ਵੈਸੇ ਪਸ਼ਾਵਰ ਤੋਂ ਨੇ। ਪਸ਼ਾਵਰ ਤੋਂ ਹਾਂ ਜੀ। ਅਸੀਂ ਕੱਲ ਪੰਜਾ ਸਾਹਿਬ ਗਏ ਸੀਗੇ। ਅੱਛਾ ਚੜ੍ਹਦੀ ਕਲਾ 'ਚ। ਸ਼ੁਕਰ ਤੁਸੀਂ ਸੁਣਾਓ? ਜਰਨੈਲ ਬੇਟੀ ਆ? ਹਾਂਜੀ ਇਹ ਬੇਟੀ ਹੈ, ਕੁੜੀ ਹੈ। ਹਾਂ ਬਹੁਤ ਸੋਹਣੀ, ਜੱਪੀ ਬਹੁਤ ਕਿਊਟ। ਹੈਲੋ ਹੈਲੋ। ਸ਼ਰਮਾਨ ਜੀ ਹਾਂ ਜੀ। ਅੱਛਾ ਗੱਲ ਕਰਨੇ ਵਿੱਚ ਸਟਾਪ ਹੋ ਗਈ। ਹੁਣ ਇਹ ਆ ਵੀ ਅਮਰੀਕ ਭਾਜੀ ਆਪਾਂ ਸਾਰੇ ਪੰਜਾਬੀਆਂ ਨਾਲ ਇਹ ਸਾਂਝ ਜਿਹੜੀ ਆ ਉਹ ਵੱਧਦੀ ਜਾ ਰਹੀ ਆ, ਕਾਫਲਾ ਵੱਡਾ ਹੁੰਦਾ ਜਾ ਰਿਹਾ ਹੈ ਜੀ, ਔਰ ਇਹ ਕਾਫਲਾ ਸੱਚੀ ਮੁੱਚੀ ਕਾਫੀ ਵੱਡਾ ਹੋਊਗਾ। ਇਹ ਵੱਡਾ ਹੋਣਾ ਚਾਹੀਦਾ ਵੀ ਆ, ਲਾਜ਼ਮੀ ਹੈ। ਪਰਮਾਤਮਾ ਅੱਗੇ ਇਹੀ ਅਰਦਾਸ। ਮੈਂ ਨੇ ਇੱਕ ਵੀਡੀਓ ਦੇ ਵਿੱਚ ਇਹ ਗੱਲ ਕੀਤੀ ਸੀਗੀ, ਉਹ ਮੈਂ ਅੱਜ ਪੋਸਟ ਤਾਂ ਕੋਈ ਵੀ ਨਹੀਂ ਵੀਡੀਓ ਕੀਤਾ ਜਦੋਂ ਦਾ ਮੈਂ ਆਇਆ ਨਾ, ਦੋ ਚਾਰ ਪੰਜ ਵਧੀਆ ਵੀਡੀਓ ਆਪਣੇ ਵੱਲੋਂ ਬਣਾਏ ਆ। ਉਹ ਵੀਡੀਓ ਦੇ ਵਿੱਚ ਭਾਜੀ ਮੈਂ ਇਹ ਗੱਲ ਕੀਤੀ ਸੀ, ਮੈਂ ਕਿਹਾ ਵੀ ਕਹਿੰਦੇ ਸੀ ਨਾ ਵੀ ਅਸੀਂ ਸਿੱਖ ਹਰ ਸਿੱਖ ਸੁਬਾਹ ਦੁਪਹਿਰੇ ਸ਼ਾਮ ਇੱਕ ਅਰਦਾਸ ਕਰਦੇ ਆ। ਉਹ ਕਹਿੰਦਾ ਜਿਹੜੇ ਗੁਰੂ ਧਾਮਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਇਹਨਾਂ ਦੇ ਦਰਸ਼ਨ ਦੀਦਾਰ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਾਂਜੀ, ਉਹ ਅਰਦਾਸਾਂ ਜੀ ਹੁਣ ਪੂਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਇਸ ਕਰਕੇ ਉਸ ਪ੍ਰਭੂ ਪਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦਾ ਸ਼ੁਕਰ ਵੀ ਕਰਦੇ ਆ ਜੀ। ਤੇ ਜ਼ਰੀਏ ਹੁੰਦੇ ਨੇ ਨਾਸਰ ਢਿੱਲੋਂ ਆ, ਚਾਹੇ ਸਰੋਆ ਸਾਹਿਬ ਨੇ, ਚਾਹੇ ਜਿੰਨੇ ਵੀ ਆਪਣੇ ਭਰਾ ਹੋਰ ਵੀ ਨੇ, ਬਹੁਤਿਆਂ ਦੇ ਨਾਮ ਜਿਨ੍ਹਾਂ ਦੇ ਨਾਮ ਮਿਸ ਹੋ ਗਏ ਆ, ਜਿਨ੍ਹਾਂ ਦੇ ਨਾਮ ਮਿਸ ਹੋ ਗਏ ਆ, ਉਹਨਾਂ ਤੋਂ ਤੁਹਾਡੀ ਭਾਸ਼ਾ 'ਚ ਮਾਜ਼ਰਤ ਆ, ਸਾਡੀ 'ਚ ਮਾਫੀ ਆ। ਮੈਂ ਉਹ ਗੱਲ ਨੂੰ ਨਾਲ ਹੋਰ ਲਿੰਕ ਕਰ ਦਵਾਂ ਕਿ ਬਹੁਤ ਸਾਰੇ ਸੱਜਣ ਜਿਹੜੇ ਚੜ੍ਹਦੇ ਪੰਜਾਬ ਦੇ ਨੇ, ਇੰਡੀਅਨ ਪਾਸਪੋਰਟ ਹੋਲਡਰ ਆ, ਮੇਰੀ ਉਮਰ ਦੇ ਆ ਜਾਂ ਮੇਰੇ ਤੋਂ ਨਿੱਕੀ ਉਮਰ ਦੇ ਆ, ਬਹੁਤ ਸਾਰੇ ਮੈਸੇਜ ਕਰਦੇ ਆ ਵੀ ਕਿਵੇਂ ਅਸੀਂ ਇੱਧਰ ਆ ਸਕਦੇ ਆ। ਤੇ ਉਹਨਾਂ ਨੂੰ ਢਿੱਲੋਂ ਭਾਜੀ ਦੀ ਵੀਡੀਓ ਥਰੂ ਵੀ ਦੱਸ ਦਵਾਂ ਵੀ SGPC ਨੂੰ ਜਾਂ ਹੋਰ ਸੰਸਥਾਵਾਂ ਜਿਹੜੀਆਂ ਜੱਥੇ ਲੈ ਕੇ ਆਉਂਦੀਆਂ, ਉਹਨਾਂ ਮਾਰਫਤ ਤੁਸੀਂ ਆ ਸਕਦੇ ਹੋ। ਕਈਆਂ ਨੂੰ ਡਰ ਹੁੰਦਾ ਵੀ ਮੋਹਰ ਲੱਗ ਜਾਣੀ ਆ ਤੇ ਹੋਰ ਕਿਤੇ ਕੰਟਰੀ ਦਾ ਨਹੀਂ ਬਣਨਾ, ਉਹਨਾਂ ਦਾ ਵੀ ਸ਼ੰਕਾ ਦੂਰ ਕਰਦੀ ਵੀ ਇਹ ਪਤਾ ਨਹੀਂ ਕਿਵੇਂ ਨੈਰੇਟਿਵ ਫੈਲਾਇਆ ਗਿਆ। ਤੇ ਤੁਸੀਂ ਆਓ, ਜੇ ਆਪਾਂ ਗੁਰੂ ਦੇ ਘਰ ਆਉਣ ਤੋਂ ਡਰ ਗਏ ਤੇ ਮੈਨੂੰ ਲੱਗਦਾ ਵੀ ਇਹ ਤੋਂ ਵੱਡੀ ਲਾਹਨਤ ਕੋਈ ਸਾਡੇ ਲਈ ਹੈ ਨਹੀਂ ਆ, ਤੇ ਸਾਨੂੰ ਉਹ ਡਰ ਆਪਦੇ ਮਨ ਚੋਂ ਕੱਢਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ ਟੁਰਨਾ ਸਾਹਿਬ। ਬਾਹਰਲਿਆਂ ਲਈ ਤਾਂ ਖੈਰ ਈਜ਼ੀ ਆ, ਤੇ ਜਿਹੜੇ ਪਾਸਪੋਰਟ ਹੋਲਡਰ ਤੁਸੀਂ ਨਾਲੇ ਟੁਰਨਾ ਸਾਹਿਬ ਚਲੋ ਈਜ਼ੀ ਜ਼ਰੂਰ ਹੈਗਾ ਜੀ। ਮੈਂ ਹੁਣ ਤੁਹਾਨੂੰ ਇਹ ਗੱਲ ਦੱਸਣ ਲੱਗਿਆ ਬਈ ਜਿਹੜੇ ਮੁਸਲਮਾਨ ਨੇ ਜੀ ਉਹ ਮੱਕੇ ਮਦੀਨੇ ਜਾਂਦੇ ਆ, ਆਪਣਾ ਉਮਰਾ ਕਰਕੇ ਆਉਂਦੇ ਆ, ਠੀਕ ਹੈ ਜੀ। ਉਹਨਾਂ ਦਾ ਮੱਕਾ ਮਦੀਨਾ, ਸਾਡਾ ਮੱਕਾ ਮਦੀਨਾ ਆ। ਤੇ ਅਸੀਂ ਮੱਕੇ ਮਦੀਨੇ ਨਾਲੋਂ ਅਸੀਂ ਆਪਣੇ ਗੁਰੂ ਧਾਮਾਂ ਨਾਲੋਂ ਜ਼ਿਆਦਾ ਤਰਜੀਹ ਕੈਨੇਡਾ ਜਾਂ ਹੋਰ ਕੰਟਰੀਆਂ ਦਾ ਵੀਜ਼ਾ ਨਾ ਲੱਗਣ ਦੇ ਖਦਸ਼ੇ ਨੂੰ ਦਿੰਦੇ ਆ। ਮੈਂ ਉਹੀ ਗੱਲ ਕਹਿ ਰਿਹਾ, ਸਿਰਫ ਖਦਸ਼ਾ ਹੀ ਆ ਉਹ। ਮੈਂ ਨਹੀਂ ਕਹਿੰਦਾ ਵੀ ਇਦਾਂ ਤੁਹਾਡਾ ਵੀਜ਼ਾ ਨਹੀਂ ਲੱਗਣਾ, ਪਰ ਖਦਸ਼ਾ ਪੂਰਾ ਆ। ਉਹ ਖਦਸ਼ਾ ਜਿਹੜਾ ਉਹ ਵੀ ਸਿਸਟਮ ਦਾ ਫਲਾਇਆ ਹੁੰਦਾ ਆ। ਥੋੜਾ ਜਿਹਾ ਇਹ ਤੋਂ ਆਪਣੀ ਇਹਨਾਂ ਦੀ ਅੱਖਾਂ ਖੋਲ ਕੇ ਸੋਚ ਕੇ ਚੱਲੀਏ, ਤੇ ਕਿਉਂਕਿ ਜੇ ਪੰਜਾਬੀ ਜਾਗਦੇ ਰਹਿਣਗੇ, ਪੰਜਾਬੀਆਂ ਦੀ ਸਾਂਝ ਬਰਕਰਾਰ ਰਹੂਗੀ, ਤੇ ਅਸੀਂ ਆਪਣੇ ਜਿਹੜੇ ਹੈਗੇ ਆ
ਗੁਰੂ ਧਾਮਾਂ 'ਚ ਆਪਣੇ ਪਿਆਰਿਆਂ ਨੂੰ ਮਿਲਣ ਦਾ ਜਿਹੜੀ ਚਾਹ ਰੱਖੀਏ। ਬਾਕੀ ਬਾਬਾ ਨਾਨਕ ਹੈ ਜੀ, ਜੇ ਉਹਨੇ ਦੇਣਾ ਤੇ ਦੇਣਾ, ਨਹੀਂ ਦੇਣਾ ਤੇ ਨਹੀਂ ਦੇਣਾ। ਉਹ ਤੈਅ ਆ ਪਹਿਲਾਂ ਹੀ, ਉਹ ਤਾਂ ਪਹਿਲਾਂ ਹੀ ਤੈਅ ਹੈ। ਸਹੀ ਜਿਨ੍ਹਾਂ ਦੇ ਨਹੀਂ ਵੀਜ਼ੇ ਲੱਗੇ ਕੈਨੇਡਾ ਦੇ, ਉਹਨਾਂ ਦੇ ਤਾਂ ਪਾਕਿਸਤਾਨ ਦੀਆਂ ਮੋਹਰਾਂ ਨਹੀਂ ਲੱਗੀਆਂ। ਸਹੀ ਗੱਲ। ਤੇ ਸਾਡੇ ਲੱਗ ਗਈਆਂ। ਆਹ ਹੁਣ ਇੱਕ ਵਾਰੀ ਚਾਹ ਪੀ ਲਈਏ, ਕਾਫੀ ਪੀ ਚਾਹ ਹੋ ਲਈਏ, ਜਾਏਗੀ ਫਿਰ ਗੱਲਾਂ ਮਾਰਦੇ ਆ ਅੱਜ। ਕੀ ਬਾਤ ਹੈ ਜੀ। ਕਾਫੀ ਆ ਗਈ, ਵੇਖੋ ਮੁੰਡੇ ਨੇ ਬਣਾ ਕੇ ਲਿਆਂਦੀ ਹੈ ਵਧੀਆ ਕਾਫੀ। ਕੀ ਬਾਤ ਆ। ਹਾਂ ਜਰਨੈਲ, ਬਿਲਕੁਲ। ਇਹ ਜਰਨੈਲ ਇਹ ਮੀਆਂ ਬੀਵੀ ਆਏ ਨੇ, ਇਹ ਘੁੰਮਦੇ ਨੇ ਦੁਨੀਆ ਪੂਰੀ, ਵੀਡੀਓ ਬਣਾਉਂਦੇ ਨੇ, ਵਲੌਗ ਬਣਾਉਂਦੇ, ਵਲੌਗਰ ਨੇ। ਹਾਂ, ਇਹ ਇਰਾਨ ਤੇ ਕਦੀ ਕਿਤੇ ਤੇ ਕਦੀ ਕਿਤੇ ਚੜੇ ਰਹਿੰਦੇ। ਹੋਰ ਭਾਜੀ ਕਿੱਦਾਂ ਕੰਮ ਕਾਰ ਵਧੀਆ, ਚੜ੍ਹਦੀ ਕਲਾ 'ਚ ਹੈ ਪੂਰਾ ਇੱਥੇ? ਸ਼ੁਕਰ ਕਾਹਦਾ ਕੰਮ ਹੈ ਜਰਨੈਲ ਤੇਰਾ? ਮੇਰਾ ਕੱਪੜੇ ਦਾ ਕੰਮ ਹੈ ਸ਼ਾਇਦ। ਠੀਕ ਹੈ। ਇੱਥੇ ਫੈਸਲਾਬਾਦ ਦੇ? ਫੈਸਲਾਬਾਦ ਹੀ ਮੇਰਾ। ਓਕੇ। ਔਨ ਰਿਹਾਇਸ਼ੀ ਫੈਸਲਾਬਾਦ ਹੈ ਤੇ ਕਾਰੋਬਾਰੀ ਫੈਸਲਾਬਾਦ ਹੈ ਮੇਰਾ। ਸਹੀ। ਕਦੋਂ ਦੇ ਇੱਥੇ ਆਏ ਹੋ ਤੁਸੀਂ? ਮੇਰੇ ਤਕਰੀਬਨ ਹੋ ਗਏ 6 ਸਾਲ ਹੋ ਗਏ ਨੇ। 6 ਸਾਲ। 6 ਸਾਲ ਹੋ ਗਏ ਫੈਸਲਾਬਾਦ ਸ਼ਿਫਟ ਹੋਏ ਨੇ। ਪਸ਼ਾਵਰ ਤੋਂ ਸਿੱਧੇ ਇੱਥੇ ਆ ਇੱਥੇ ਗਏ? ਸ਼ਿਫਟ ਹੋ ਗਏ ਨੇ। ਇਸ ਕਲੋਨੀ 'ਚ 12 ਘਰ ਨੇ। ਅੱਛਾ ਜੀ। ਹਾਂ, ਪਸ਼ਾਵਰ ਤੋਂ ਜਿਹੜੇ ਆ, ਪਸ਼ਾਵਰ ਤੇ ਨਨਕਾਣਾ ਸਾਹਿਬ। ਅਜੋੜਾ ਮਾ ਚੱਲ ਛੱਡ ਇਹਨੂੰ, ਮੈਨੂੰ ਲੱਗਦਾ ਰੋਂਡੀ। ਬਿਸਕੁਟ ਖਾ ਲਾ, ਲੈ ਬੇਟਾ ਇੱਧਰ। ਦੇਖ ਕੇ ਤੁਸੀਂ ਸ਼ਿਫਟ ਵੀ ਹੋ ਗਏ। ਟਕਰਾਇਆ ਪਹਿਲੇ ਨਾਸਰ ਤੇ ਲਵਲੀ ਪਾਜੀ ਸਾਨੂੰ ਇਧਰ ਹੀ ਇਹੀ ਲੈ ਕੇ ਇਹ ਅਸੀਂ ਲੈ ਕੇ ਆਂਦਾ ਸਾਰੇ ਇੱਥੇ ਘਰ। ਇਹਨਾਂ ਨੇ ਸਾਰੀ ਦੁਨੀਆ ਦੇ ਪੰਜਾਬੀਆਂ ਦੀ ਕੜੀ ਜੋੜ ਦਿੱਤੀ ਹੈ ਜੀ। ਬਸ ਇੱਥੇ ਸਕੂਨ ਹੈ, ਆਪਣੇ ਕੰਮ ਨਾਲ ਕੰਮ ਹੈ, ਜੋ ਵੀ ਕੰਮ ਹੈ। ਨਾ ਕੰਮ ਹੈ ਜੀ। ਕਿਸੇ ਨਾਲ ਵੈਰ ਨਹੀਂ ਹੈ ਬਸ। ਹਾਂਜੀ। ਲਓ ਕਾਫੀ ਲਓ ਭਾਈ, ਮੱਖੀਆਂ ਨੇ ਤੇ ਹਮਲਾ ਕਰ ਦੇਣਾ ਜੀ। ਨਾ ਨਾ ਕੋਈ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਸਾਡੇ ਵਾਲ ਖੜੇ ਹੋ ਰਹੇ ਨੇ, ਲੋਕ ਕਰਦੇ ਬੜਾ ਮੈਂ ਕਨ ਮੋਬਾਈਲ ਨਾਸਰ ਭਾਜੀ, ਗੱਲਾਂ ਬਾਤਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਆ। ਤੁਹਾਡੀ ਵੀਡੀਓ ਦੇਖ ਕੇ ਬਹੁਤ ਸਾਰੇ ਪੰਜਾਬੀ ਭਰਾ ਤੁਹਾਡੇ ਬਾਰੇ ਕਾਫੀ ਕੁਝ ਜਾਣਦੇ ਆ, ਸ਼ਾਇਦ ਉਹ ਮੇਰੇ ਨਾਲੋਂ ਵੀ ਵੱਧ ਜਾਣਦੇ ਆ, ਕਿਉਂਕਿ ਕਾਫਲਾ ਕਾਫੀ ਵੱਡਾ ਹੋ ਚੁੱਕਿਆ ਆ। ਮੈਨੂੰ ਜੀ ਕਈ ਵਾਰੀ ਬੰਦਿਆਂ ਨੇ ਨਿੱਜੀ ਤੌਰ ਤੇ, ਮੈਂ ਇਹਦੇ 'ਚ ਇੱਕ ਬੰਦੇ ਦਾ ਸਪੈਸ਼ਲ ਜ਼ਿਕਰ ਕਰਨਾ ਚਾਹੁੰਦਾ, ਬਹੁਤ ਮਾਸ਼ਾਅੱਲਾ ਬਿਹਤਰੀਨ ਇਨਸਾਨ ਨੇ, ਮੇਰਾ ਮਿੱਤਰ ਆ ਜੀ, ਮੈਲਬਨ ਸ਼ਹਿਰ ਦੇ ਵਿੱਚ ਬੜੀ ਨਾਮੀ ਪਰਸਨੈਲਿਟੀ ਆ, ਸਰਦਾਰ ਹਰਪਾਲ ਸਿੰਘ ਬਾਜਵਾ ਜੀ। ਉਹ ਮੇਰੇ ਬੜੇ ਅਜ਼ੀਜ਼ ਮਿੱਤਰ ਨੇ, ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ। ਉਹਨਾਂ ਨੇ ਮੈਨੂੰ ਭਾਜੀ ਨੇ ਇਹ ਗੱਲ ਪੁੱਛੀ ਸੀ, ਕਹਿੰਦੇ ਜਦੋਂ ਜਾਣਾ ਨਾ ਨਾਸਰ ਕੋਲੇ, ਤੇ ਨਾਸਰ ਭਾਈ ਨੇ ਇਹ ਪੁੱਛਣਾ ਵੀ ਤੁਹਾਡੀ ਟਰੈਵਲ ਏਜੰਸੀ ਜਿਹੜੀ ਚੱਲਦੀ ਆ, ਉਹ ਟਰੈਵਲ ਏਜੰਸੀ ਦਾ ਤੇ ਆਪਣੀ ਪੰਜਾਬੀ ਸਾਂਝ ਦੇ ਉੱਤੇ ਦੋਨਾਂ ਦਾ ਕੀ ਰਿਲੇਸ਼ਨਸ਼ਿਪ ਆ। ਤੇ ਤੁਹਾਡੇ ਕੁਝ ਕਹਿਣ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਬਈ ਉਹ ਜਿਹੜੀ ਗੱਲ ਆ ਨਾ, ਉਹ ਸਾਨੂੰ ਇਸ ਤਰੀਕੇ ਨਾਲ ਦੱਸਿਓ, ਜੇ ਟਰੈਵਲ ਏਜੰਸੀ ਹੈ ਵੀ ਨਾ ਤਾਂ ਸਾਡੇ ਲਈ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੀ ਕੋਈ ਨਹੀਂ। ਮੈਨੂੰ ਉਹਦੇ 'ਚ ਦੱਸਣ ਯਾਰ ਵੀ ਕੋਈ ਨਹੀਂ, ਮੈਂ ਦੱਸਦਾ ਕਿ 2022 ਤੱਕ, ਜੀ ਜੀ 2015 ਤੋਂ 22 ਤੱਕ ਦਾ ਸਫ਼ਰ ਜਿਹੜਾ, ਹਾਂਜੀ ਮੈਂ ਤੇ ਲਵਲੀ ਦੋਵੇਂ ਮੇਰੇ ਦੋਸਤ ਅਸੀਂ ਇਸ ਤਰ੍ਹਾਂ ਕੀਤਾ ਕਿ ਇਹ ਸਮਝ ਲਓ ਤੁਸੀਂ ਵੀ ਆਪਣਾ ਮੇਰਾ ਪ੍ਰਾਪਰਟੀ ਦਾ ਕੰਮ ਹੈ ਤੇ ਮਾਸ਼ਾਅੱਲਾ ਠੀਕ ਠਾਕ ਕੰਮ ਹੈ ਜੀ ਜੀ। ਤੇ ਅਸੀਂ 10% ਆਪਣੀ ਹਿੱਸਾ ਰੱਖਿਆ ਹੁੰਦਾ ਸੀ ਵੀ ਇਹਨਾਂ ਕੰਮਾਂ ਤੇ ਲਾਉਣਾ, ਚਾਹੇ ਗੁਰਦੁਆਰਿਆਂ ਦੀ ਡਾਕੂਮੈਂਟਰੀਆਂ, ਪੁਰਾਣੀਆਂ ਬਿਲਡਿੰਗਾਂ ਦੀਆਂ ਡਾਕੂਮੈਂਟਰੀਆਂ, ਜੀ ਚਾਹੇ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਲੈ ਕੇ। ਜੀ ਤੇ ਅਸੀਂ ਤਕਰੀਬਨ 15 ਤੋਂ 7 ਸਾਲ ਸੇਵਾ ਕੀਤੀ ਹੈ। ਜੀ ਹੁਣ ਵੀ ਜਿਹੜੇ ਮੇਰੇ ਵਾਲੇ ਲੋਕ ਆਉਂਦੇ ਨਾ, ਮਤਲਬ ਕਿ ਤੁਸੀਂ ਆਏ ਹੋ, ਆਏ ਆ, ਹਾਂਜੀ, ਇਹਨਾਂ ਨੂੰ ਮੈਂ ਆਪ ਮਤਲਬ ਦਿਲੋਂ ਲੈ ਕੇ ਜਾਣਾ। ਅਕੋਮੋਡੇਟ ਕਰਦੇ ਲੇਕਿਨ ਹੁਣ ਉਹ ਆਉਣ ਵਾਲੇ ਲੋਕਾਂ ਦਾ ਸੋਸ਼ਲ ਮੀਡੀਆ ਦੀ ਵਾਈਬ, ਪੋਜ਼ਿਟਿਵ ਵਾਈਬ ਨਾਲ ਬਹੁਤ ਵੱਡਾ ਹੋ ਗਿਆ ਨਾ। ਜੀ ਜੀ ਮਤਲਬ ਲੋਕ ਜ਼ਿਆਦਾ ਆਉਣ ਲੱਗ ਪਏ। ਜੀ ਜੀ ਜੀ। ਸਾਰਿਆਂ ਨੂੰ ਇਸ ਤਰ੍ਹਾਂ ਆਪਾਂ ਕਰ ਵੀ ਨਹੀਂ ਸਕਦੇ। ਘੋੜਾ ਘਾਹ ਨਾ ਪਿਆਰ ਕਰੂ ਤਾਂ ਖਾਊ। ਫਿਰ ਹੁਣ ਅਸੀਂ ਲਿੰਕਿੰਗ ਬਾਰਡਰਸ ਪ੍ਰਾਈਵੇਟ ਲਿਮਿਟਡ ਨਾਂ ਤੋਂ ਕੰਪਨੀ ਬਣਾ ਲਈ। ਲਿੰਕਿੰਗ ਬਾਰਡਰ। ਹਾਂ, ਜਿਹਨੂੰ ਵਿਕਾਸ ਮੇਰਾ ਦੋਸਤ ਆ, ਅਸੀਂ ਪਾਰਟਨਰ ਹਾਂ ਉਹਦੇ ਵਿੱਚ, ਉਹ ਕਰਦਾ ਵਾ ਮੈਨੇਜ। ਠੀਕ ਹੈ ਜੀ। ਤੇ ਮੈਂ ਇਹ ਗੱਲ ਆ ਨਾ, ਅਕਸਰ ਮੈਨੂੰ ਪਿਛਲੇ ਦਿਨਾਂ 'ਚ ਸਿਡਨੀ ਤੋਂ ਇੱਕ ਬੰਦੇ ਨੇ ਪੋਸਟ ਵੀ ਲਾਈ ਸੀ ਵੀ 5 ਲੱਖ ਰੁਪਈਆ ਲੈਂਦੇ ਆ ਪਾਕਿਸਤਾਨ ਘੁਮਾਉਣ ਦਾ। ਹਾਂਜੀ। ਉਹਦਾ ਜਵਾਬ ਇਹ ਦਵਾਂ ਵੀ ਮੈਂ 2019 ਤੋਂ ਲੱਗ ਕੇ ਹੁਣ ਤੱਕ 4 ਵਾਰੀ ਮੱਕੇ ਗਿਆ ਮਦੀਨਾ ਜੀ। 3 ਲੱਖ ਰੁਪਏ ਦੀ ਟਿਕਟ ਹੁੰਦੀ, ਮੈਂ 8 ਤੋਂ 9 ਲੱਖ ਰੁਪਈਆ ਲਾ ਕੇ ਆਉਂਦਾ ਹਰ ਵਾਰੀ ਜੇ ਜਾਂਦਾ। ਸਹੀ ਹੈ ਜੀ। ਮੈਂ ਆਪਣੇ ਮਤਲਬ ਵੀ ਆਪਣੇ ਆਪ ਨੂੰ ਨਾ ਅੱਲਾ ਦੇ ਘਰ ਜਾ ਕੇ ਉੱਥੇ ਇਬਾਦਤ ਕਰਕੇ, ਉਹ ਮੈਂ ਸਮਝਦਾ ਵੀ ਮੇਰੀ ਰੂਹ ਤਾਜ਼ਾ ਹੋ ਗਈ। ਤੇ ਮੈਨੂੰ ਪੈਸੇ ਦੁਖਦੇ ਨਹੀਂ। ਜੀ ਜੀ। ਤੁਹਾਨੂੰ ਕਿਉਂ ਦੁਖਦੇ? ਜੇ ਤੁਹਾਨੂੰ ਲੱਗਦਾ ਵਾ ਬਹੁਤੇ ਹੈ ਤੇ ਯਾਰ ਇੰਡੀਵਿਜੂਅਲ ਆ ਜਾਓ, ਅਸੀਂ ਕਿਸੇ ਨੂੰ ਫੋਰਸ ਤੇ ਨਹੀਂ ਕਰਦੇ ਹੈ, ਫੋਰਸ ਤੇ ਨਹੀਂ ਕੀਤਾ ਵੀ ਤੂੰ ਯਾਰ ਸਾਨੂੰ ਪੈਸੇ ਦੇ। ਨਹੀਂ ਨਹੀਂ ਸਹੀ ਆ। ਜਿਹੜਾ ਨਾ ਚਾਹਵੇ ਆਪਾਂ ਉਹਦੀ ਫ੍ਰੀ ਵੀ ਉਹਨੂੰ ਰਾਹ ਦੱਸੀਦਾ ਵੀ ਇਸ ਤਰ੍ਹਾਂ ਕਰ ਲਾ, ਉਹਨੂੰ ਗੱਡੀ ਵੀ ਕਰਾ ਦਈਦੀ, ਉਹਨੂੰ ਹੋਟਲ ਵੀ ਕਰਾ ਦਈਦਾ, ਉਹਨੂੰ ਨਾ ਕੁਝ ਹੋ ਸਕੇ। ਹੁਣ ਇੱਕ ਕੁੜੀ ਆਈ ਹੈ ਗੁਰਮੀਤ, ਉਹਦਾ ਕੋਈ ਪ੍ਰੋਬਲਮ ਬਣ ਗਿਆ ਤੇ ਉਹਨੇ ਪੁਲਿਸ ਰਿਪੋਰਟ ਨਾ ਕਰਾਈ। ਇਹ ਇੱਕ ਕੇਸ ਨਹੀਂ, ਬਹੁਤ ਸਾਰੇ ਕੇਸ ਹੈ। ਮੈਂ ਸਾਰਿਆਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਵੀ ਉਹਦਾ ਫਿਰ ਕਰਵਾਇਆ ਵੀ ਸਾਰਾ ਮੈਨੇਜ ਵੀ। ਇੱਕ ਕੈਨੇਡਾ ਤੋਂ ਮੁੰਡਾ ਆਇਆ, ਉਹ ਘੁੰਮਦਾ ਰਿਹਾ, ਉਹਨੇ ਪੁਲਿਸ ਰਿਪੋਰਟ ਕੋਈ ਕਰਾਈ ਨਾ, ਜਾਂਦੀ ਵਾਰੀ ਉਹਨੂੰ ਜਾਣ ਬੜਾ ਪਰੇਸ਼ਾਨ। ਫਿਰ ਉਹ ਮਿਲ ਕੇ, ਲੋਕ ਸਾਰੇ ਜਾਣਦੇ ਜੀ 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 ਜੀ। ਉਹਦਾ ਵੀ ਕਰਵਾਇਆ। ਮਤਲਬ ਕਿ ਕਿੰਨੇ ਵਾਕਿਆਤ ਨੇ ਕਿ ਆਪਾਂ ਉਹ ਵੈਸੇ ਵੀ ਫ੍ਰੀ ਵੀ ਹੈਲਪ ਕਰੀ ਦੀ ਹੈ, ਐਸਾ ਕੋਈ ਚੱਕਰ ਨਹੀਂ ਹੈਗਾ। ਜੇ ਫ੍ਰੀ ਦੀ ਗੱਲ ਇਹ ਵਾ ਵੀ ਮੈਂ ਕਿਸੇ ਕੋਲੋਂ
ਤੁਸੀਂ ਆਏ ਹੋ, ਤੁਸੀਂ ਆਏ, ਮੈਂ ਕਿਸੇ ਕੋਈ ਰੁਪਈਆ ਲੈ ਹੀ ਨਹੀਂ ਸਕਦਾ। ਮੇਰੇ 'ਚ ਇੰਨੀ ਹਿੰਮਤ ਹੀ ਹੈ ਨਹੀਂ ਕਿਸੇ ਨੂੰ ਮੈਂ ਕਹਾਂ ਵੀ ਮੈਂ ਤੇਰੇ ਲਈ ਪੇਡ ਕੰਮ ਕੀਤਾ। ਸੱਜਾ ਆਪਣਾ ਨਾਸਰ ਭਾਜੀ, ਮੈਂ ਇਹ ਗੱਲ ਨਾਲ ਤੁਹਾਡੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੀ। ਇਹਦੇ ਵਿੱਚ ਦੇਖੋ, ਨਾਲ ਦੂਸਰੀ ਗੱਲ ਪਤਾ ਕੀ ਹੈ ਜੀ, ਚੰਗਾ ਕੰਮ ਕਰਦੇ ਹੋਏ ਤੁਹਾਨੂੰ ਹਰ ਬੰਦੇ ਨੂੰ ਜਸਟੀਫਿਕੇਸ਼ਨ ਦੀ ਲੋੜ ਹੀ ਨਹੀਂ ਹੈ। ਸਿਆਣੇ ਬੰਦੇ ਮੰਗਦੇ ਹੀ ਨਹੀਂ ਜਸਟੀਫਿਕੇਸ਼ਨ। ਮੈਂ ਅੱਜ ਤੱਕ ਕਿਸੇ ਵੀ 3-4 ਵਾਰੀ ਇਹਨਾਂ ਨੇ ਮੈਂ ਕਹਾਂਗਾ ਵੀ ਇਹ ਸੋਸ਼ਲ ਮੀਡੀਆ ਤੇ ਗੱਲ ਚੱਕੀ, ਮੈਂ ਕਦੀ ਰਿਪਲਾਈ ਹੀ ਨਹੀਂ ਕੀਤਾ। ਸਾਡਾ ਰਿਪਲਾਈ ਸਾਡਾ ਕੰਮ ਹੈ ਜੀ, ਠੀਕ ਹੈ, ਸਾਡੀ ਸਾਂਝ ਆ, ਮੁਹੱਬਤ ਆ। ਦੇਖੋ, ਪੰਜਾਬੀ ਦੀ ਪੰਜਾਬੀਅਤ ਦੀ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਲੈ ਕੇ ਲੱਗੇ ਆ, ਤੇ ਸਾਡੇ ਤੇ ਦਿਮਾਗ 'ਚ ਵੀ ਨਹੀਂ ਸੀ ਵੀ ਅਸੀਂ ਇਹਨੂੰ ਕਾਰੋਬਾਰ ਬਣਾ ਲਾਂਗੇ ਜਾਂ ਬਿਜ਼ਨਸ ਦੇ ਤੌਰ ਤੇ ਆ ਲਾਂਗੇ। ਜੇ ਹੁਣ ਸਪੋਜ਼ ਇਹ ਗੱਲਾਂ ਜਿਹੜੀਆਂ ਸਾਰੀਆਂ ਇਹਨੂੰ ਜੇ ਮੈਂ ਨਾ ਕਰਨ ਨੂੰ ਤੇ ਹੋਰ ਵੀ ਕਰ ਲੂ। ਇਹ ਗੱਲ ਦੱਸਾਂ, ਮੈਂ ਇਹਨਾਂ ਦੋਸਤਾਂ ਨੂੰ ਦੱਸਣਾ ਚਾਹੁੰਦਾ, ਢਿੱਲੋਂ ਸਾਹਿਬ ਨਾ ਜੀ ਪੈਸੇ ਲੈਂਦੇ ਆ, ਬਹੁਤ ਪੈਸੇ ਲੈਂਦੇ ਆ। ਇਹ ਆਹ ਦੇਖੋ ਜੀ, ਆਹ ਚਾਹ ਦਾ ਪਿਆਲਾ, ਆਹ ਚਾਹ ਦਾ ਪਿਆਲਾ ਕੌਫੀ ਮਾਸ਼ਾਅੱਲਾ ਬਿਹਤਰੀਨ। ਇਹਦੇ ਪੈਸੇ ਛੱਡੋ ਜੀ, ਇਹਦੇ 'ਚ ਇੰਨਾ ਕੁ ਸਕੂਨ ਤੇ ਪਿਆਰ ਇਹਨਾਂ ਮੈਨੂੰ ਪਿਆਇਆ ਜੀ। ਤੇ ਮੈਂ ਆਪਣੇ ਨਿੱਜੀ ਤੌਰ ਤੇ ਆਇਆ ਜੀ, ਦੂਸਰੀ ਵਾਰ ਮੈਂ ਢਿੱਲੋਂ ਸਾਹਿਬ ਨੂੰ ਮਿਲਣ ਲੱਗਿਆ। ਮੈਂ ਇਸ ਗੱਲ ਦੀ ਆਪਣੇ ਨਿੱਜੀ ਤੌਰ ਤੇ ਤਸਦੀਕ ਕਰ ਸਕਦਾ। ਸਾਰੀ ਦੁਨੀਆ ਦੀ ਤਾਂ ਗਾਰੰਟੀ ਲਈ ਨਹੀਂ ਕਰਨਾ ਸਾਹਿਬ। ਬਿਲਕੁਲ, ਮੈਂ ਤੀਸਰੀ ਵਾਰ ਆਇਆ ਇਹਨਾਂ ਕੋਲ। ਆਪਾਂ ਸਾਰੀ ਦੁਨੀਆ ਦੀ ਗਾਰੰਟੀ ਤਾਂ ਲਈ ਨਹੀਂ। 19 ਲੋਕਾਂ ਦੇ ਤਾਂ ਜਿੰਨੇ ਮੂੰਹ ਆ ਉਨੀਆਂ ਗੱਲਾਂ ਨੇ। ਕੋਈ ਨਹੀਂ, ਮੂੰਹ ਵਾਲਿਆਂ ਦੀ ਅਸੀਂ ਦੇਖੋ, ਮੂੰਹ ਵਾਲਿਆਂ ਨਾਲ ਹੁਣ ਇਸ ਟਾਈਮ ਅਸੀਂ ਗੱਲ ਵੀ ਨਹੀਂ ਸ਼ਾਇਦ ਕਰ ਰਹੇ, ਗੱਲ ਵੀ ਆਪਣੇ ਚਾਹਣ ਵਾਲਿਆਂ ਨਾਲ ਕਰ ਰਹੇ ਆ ਵੀ ਤੁਸੀਂ ਨਾ ਦਿਲ ਤੇ ਮਲਾਲ ਲੈ ਜਿਓ, ਕਿਉਂਕਿ ਇਹ ਗੱਲਾਂ ਜਦੋਂ ਚੱਲਣਗੀਆਂ ਸਾਡੇ ਦਿਲਾਂ 'ਚ ਫਰਕ ਪਾਉਣ ਦਾ ਸਿਲਸਿਲਾ ਹੀ ਹੈ, ਹੋਰ ਕੁਝ ਨਹੀਂ ਹੈਗਾ ਜੀ। ਕਿਉਂਕਿ ਇੱਕ ਕਰਦੇ ਦੀ ਲੱਤ ਖਿੱਚਣੀ ਇਹ ਇੱਕ ਫਿਤਰਤ ਦਾ। ਦੇਖੋ ਜੀ, ਜਿਹੜੀ ਨਫ਼ਰਤ ਹੇਟ ਦਾ ਐਲੀਮੈਂਟ ਹੁੰਦਾ ਨਾ, ਕੁਝ ਬੰਦਿਆਂ ਨੂੰ ਤੁਸੀਂ ਚੰਗੇ ਨਹੀਂ ਲੱਗਦੇ, ਮਤਲਬ ਵੀ ਉਹਨਾਂ ਨੂੰ ਤੁਸੀਂ ਆਪਣਾ ਚੰਗਾ ਲਵਾ ਨਹੀਂ ਸਕਦੇ। ਸੋ ਉਹਨਾਂ ਨਾਲ ਬਹਿਸ ਨਹੀਂ ਹੁੰਦੀ, ਬਹਿਸ ਬਣਦੀ ਨਹੀਂ। ਸੋ ਇਹ ਆ ਵੀ ਆਪਾਂ ਮੁਹੱਬਤ ਵੱਡੀ ਦੀ ਆ, ਪਿਆਰ ਕਰੀਦਾ ਤੇ ਸਾਰਿਆਂ ਨਾਲ ਹੀ ਕਰੀਦਾ। ਮਾਂ ਬੋਲੀ ਪੰਜਾਬੀ ਉਹਨੂੰ ਲੈ ਕੇ ਤੁਰੀਦਾ, ਉਹਦੇ ਤੇ ਕੋਸ਼ਿਸ਼ਾਂ ਕਰੀਦੀਆਂ। ਜਿਵੇਂ ਕਾਨਫਰੰਸ ਕਰਵਾਈ ਹੈ ਤੇ ਅੱਗੋਂ ਹੋਪਫੁਲੀ ਬਹੁਤ ਜਲਦ ਸਕੂਲਾਂ 'ਚ ਪੰਜਾਬੀ ਲਾਗੂ ਹੋਣ ਜਾ ਰਹੀ ਹੈ। ਮੈਨੂੰ ਸਰੋਇਆ ਸਾਹਿਬ ਨੇ ਖਬਰ ਤੁਹਾਡੇ ਵਾਲੀ, ਤੇ ਮੈਂ ਤੁਹਾਡਾ ਵੀਡੀਓ ਵੀ ਦੇਖ ਲਿਆ ਸੀ, ਤੁਸੀਂ ਐਜੂਕੇਸ਼ਨ ਮਿਨਿਸਟਰ ਨਾਲ ਮਿਲੇ ਸੀ। ਤੇ ਦੇਖੋ ਦੋਸਤੋ, ਇਹ ਦੂਸਰੀ ਤੀਸਰੀ ਜਨਰੇਸ਼ਨ ਆ ਜਿਹਦੇ ਵਿੱਚ ਪੰਜਾਬੀ ਅਸੀਂ ਬੋਲਦੇ, ਦੋਨੇ ਲਹਿੰਦੇ ਚੜ੍ਹਦੇ ਵਾਲੇ ਅਸੀਂ ਦੋਨੋਂ ਬੋਲਦੇ ਆ। ਜ਼ੁਬਾਨ ਸਾਡੀ, ਅਸੀਂ ਗੁਰਮੁਖੀ ਪੜ੍ਹਦੇ ਹਾਂ। ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦਾ ਉਹ ਗੁਰਮੁਖੀ 'ਚ ਲਿਖੇ ਹੋਣ ਕਰਕੇ ਤੇ ਅਸੀਂ ਗੁਰਮੁਖੀ ਪੜ੍ਹਦੇ ਕਰਕੇ ਚਲੋ ਸਾਡਾ ਗੁਰਮੁਖੀ ਨਾਲ ਸੰਬੰਧ ਹੈਗਾ, ਅਸੀਂ ਪੜ੍ਹਦੇ ਲਿਖਦੇ ਹਾਂ। ਜਿਹੜੇ ਲਹਿੰਦੇ ਵਾਲੇ ਨਾ ਜੀ, ਇਹਨਾਂ ਦੀ ਜਿਹੜੀ ਕੁਰਾਨ ਸ਼ਰੀਫ ਹੈ ਜੀ, ਉਹ ਅਰਬੀ ਦੇ ਵਿੱਚ ਆ, ਤੇ ਹੁਣ ਇਹ ਉਰਦੂ ਪੜ੍ਹਦੇ ਨੇ। ਸ਼ਾਹਮੁਖੀ ਜਿਹੜੀ ਆ ਨਾ ਜੀ, ਉਹ ਇਹ ਬੋਲਦੇ ਨੇ, ਇਹ ਲਿਖਦੇ ਪੜ੍ਹਦੇ ਨਹੀਂ। ਤੇ ਇਹ ਦੇਖੋ, ਨਾਸਰ ਢਿੱਲੋਂ ਹੋਣਾ ਸਾਹਿਬ ਦਾ ਉਪਰਾਲਾ, ਪੂਰੀ ਟੀਮ ਦਾ, ਸਾਰੇ ਦੋਸਤਾਂ ਦਾ। ਫਿਰ ਜਿਹੜੀ ਚਿੜੀ ਨੇ ਵੀ ਇਸ ਜੰਗਲ ਦੀ ਅੱਗ ਬੁਝਾਉਣ ਲਈ ਆਪਣਾ ਕੰਟਰੀਬਿਊਸ਼ਨ ਕੀਤਾ, ਅਸੀਂ ਉਸ ਕੱਲੀ ਸੋਨੇ ਦੀ ਚਿੜੀ ਨੂੰ ਆਪਣਾ ਸਜਦਾ ਤੇ ਸਲਾਮ ਕਰਦੇ ਹਾਂ। ਮੈਂ ਤੁਹਾਡੀ ਗੱਲ ਕਰਦਾ, ਜਰਨੈਲ ਬੈਠਾ ਆ ਕੇ, ਇਹ ਹੁਣ ਤੋਂ 6 ਸਾਲ ਪਹਿਲਾਂ ਮੈਂ ਤੇ ਮੇਰੀ ਦੋਸਤ ਸਾਡਾ ਕਰਕੇ ਇਹ 12-13 ਫੈਮਲੀਆਂ ਜਿਹੜੀਆਂ ਨਾ ਇੱਥੇ, ਬਲਕਿ ਹੁਣ ਤੇ ਇਸ ਤੋਂ ਵੱਧ ਨੇ ਇੱਥੇ ਬੈਠਦੇ ਆ। ਇਹਨਾਂ ਨੂੰ ਪੁੱਛੋ ਵੀ ਇੱਥੇ ਕੋਈ ਮਾਈਨਰ ਵੀ ਹੋ ਜਾਏ ਨਾ ਮਾਮਲਾ, ਮਤਲਬ ਕਿ ਇਹਨਾਂ ਦੇ ਬੱਚਿਆਂ ਦੀ ਲੜਾਈ ਹੋ ਜਾਏ, ਤੇ ਸਾਰੇ ਇਲਾਕੇ ਨੂੰ ਪਤਾ ਵੀ ਇਹਨਾਂ ਦਾ ਕਰਕੇ ਵੇਖਣਾ ਕਿ ਇਹਨਾਂ ਦੀ ਸਪੋਰਟ ਦੇ ਨਾਲ ਕਿਸੇ ਦੀ ਹਿੰਮਤ ਨਹੀਂ ਨਾਲ ਵੇਖਣੀ। ਕਿਉਂਕਿ ਜਰਨੈਲ ਕਦੀ ਹੋਇਆ ਇੱਦਾਂ ਦਾ ਮਸਲਾ? ਇੱਕ ਵਾਰੀ ਹੋਇਆ ਵੀ ਆ, ਮਤਲਬ ਵੀ ਉਹ ਵੀ ਮੈਸੇਜਿੰਗ ਤੇ ਮੈਂ ਐਸੀ ਉਹਨਾਂ ਦੀ ਸਰਵਿਸ ਕੀਤੀ ਵੀ ਅੱਜ ਤੱਕ ਕੋਈ ਬੋਲਿਆ ਨਹੀਂ। ਇਹ ਵਿੱਚੇ ਮੈਂ ਟੋਕਦਾ, ਕਈ ਬੰਦੇ ਇਹ ਵੀ ਕਹਿੰਦੇ ਵੀ ਇੰਡੀਆ ਵਾਲੇ ਸਿੱਖਾਂ ਨੂੰ ਇਹ ਅਕੋਮੋਡੇਟ ਕਰਦੇ ਆ ਜਾਂ ਉਹਨਾਂ ਨਾਲ ਵਧੀਆ ਸੰਬੰਧ ਰੱਖਦੇ ਆ, ਪਰ ਜਿਹੜੇ ਇੱਥੋਂ ਵਾਲੇ ਆ ਉਹਨਾਂ ਨਾਲ ਸਹੀ ਵਿਹਾਰ ਨਹੀਂ ਕਰਦੇ। ਪਰ ਤੁਹਾਡੀ ਮੈਂ ਸਾਂਝ ਵੇਖੀ ਆ, ਮਤਲਬ ਹੁਣੇ ਭਾਜੀ ਆ, ਬੜਾ ਪਿਆਰ ਆ ਤੁਹਾਡਾ, ਬਿਲਕੁਲ ਭਰਾ ਵਰਗਾ। ਮੇਰਾ ਤਾਂ ਬੜਾ ਪਿਆਰ ਇਹਨਾਂ ਦੇ ਸਾਰੇ ਜਿੰਨੇ ਮੁੰਡੇ ਨੇ, ਮੇਰਾ ਉਹਨਾਂ ਨਾਲ ਬਹੁਤ ਪਿਆਰ ਹੈ। ਮੈਂ ਅੱਗੇ ਵੀਡੀਓ 'ਚ ਵੀ ਕਿਹਾ ਸੀ, ਉਹ ਮਾੜਾ ਜਿਹਾ ਗਿਲਾ ਵੀ ਹੈ। ਪਿੱਛੇ ਜੇ ਇੱਕ ਮਸਲਾ ਆਇਆ ਸੀ, ਪਰ ਕੋਈ ਨਹੀਂ, ਅਸੀਂ ਉਹਨਾਂ ਨੂੰ ਗੱਲ ਤੇ ਨਹੀਂ ਲਈਦਾ, ਆਪਾਂ ਦਿਲ ਵੱਡੇ ਰੱਖੀ ਦੇ ਤੇ ਸਾਰੇ ਆਪਣੇ ਭਰਾ ਨੇ, ਅਸੀਂ ਉਹਨਾਂ ਦੀ ਸਪੋਰਟ ਕਰੀਦੀ ਤੇ ਹਮੇਸ਼ਾ ਹੀ ਕਰੀਦੀ ਹੈ ਜੀ। ਪਿੱਛੇ ਜੋ ਮਸਲਾ ਬਣਿਆ ਸੀ ਕਿ ਅਸੀਂ ਨਾਲ ਇਹਨਾਂ ਦੇ ਨਾਲ ਪੂਰਾ ਖਲੋਤੇ ਹੋਏ ਵੀ ਯਾਰ ਕੋਈ ਐਸੀ ਕੋਈ ਗੱਲ ਨਹੀਂ ਹੈ, ਅਸੀਂ ਇਹਨਾਂ ਦੇ ਨਾਲ ਹਾਂ। ਹੁਣ ਫੈਸਲਾਬਾਦ ਦੀ ਗੱਲ ਕਰਦੇ, ਇਹਨਾਂ ਦਾ ਕੋਈ ਮਾਈਨਰ ਵੀ ਮਸਲਾ, ਮੈਂ ਨਾ ਹਾਂ, ਮੇਰਾ ਦੋਸਤ ਹੈ ਜ਼ਫਰ ਸੰਧੂ, ਉਹ ਵਾਹ ਨਹੀਂ ਮੈਂ, ਅਸੀਂ ਸਾਰੇ ਇਹਨਾਂ ਸਾਰੇ ਬੰਦਿਆਂ ਨੂੰ ਪਤਾ ਵੀ ਇਹਨਾਂ ਦੇ ਨਾਲ ਕੋਈ ਐਸੀ ਗੱਲ ਨਹੀਂ ਕਰ ਸਕਦਾ ਜੀ, ਕਿਉਂਕਿ ਪਤਾ ਹੁੰਦਾ ਨਾ ਵੀ ਇਹਨਾਂ ਦਾ ਬਰਾਦਰਾਨਾ ਪਿਆਰ। ਈਵਨ ਕਿ ਕੋਈ ਵੀ ਸਰਦਾਰ ਪਾਕਿਸਤਾਨ ਦਾ, ਕਿਉਂਕਿ ਮੈਂ ਪੁਲਿਸ 'ਚ ਰਿਹਾ, ਸਾਰੇ ਜਾਣਦੇ ਮੇਰੇ ਮਹਿਕਮੇ ਵਾਲੇ, ਤੇ ਕਿਸੇ ਨੂੰ ਕੋਈ ਪੁਲਿਸ ਵਾਲਾ ਡੱਕ ਲਈ ਤੇ ਉਹਨਾਂ ਨਾਂ ਮੇਰਾ ਲੈਣਾ ਹੁੰਦਾ, ਪਹਿਲੇ ਤਾਂ ਉਹਨੂੰ ਨੌਵੇਂ ਛੱਡ ਲੈਣਾ ਹੁੰਦਾ, ਉਹਨੂੰ ਪਤਾ ਹੁੰਦਾ ਵੀ ਸਰਦਾਰ ਹੈ, ਉਹਦਾ ਵਾਕਫ ਹੈ ਨਾ, ਤੇ ਮੈਨੂੰ ਫੋਨ ਆ ਜਾਣਾ ਮੈਂ ਫਲਾਣਾ ਬੋਲਦਾ। ਤੁਹਾਨੂੰ ਇੱਕ ਹੋਰ ਗੱਲ, ਸਾਂਝ ਦੀ ਗੱਲ ਕਰਨ ਲੱਗਿਆ ਜੀ ਟੋਨਾ ਸਾਹਿਬ, ਤੁਹਾਡੇ ਲਈ ਸਾਰਿਆਂ ਲਈ ਇਹ ਗੱਲ ਨਵੀਂ ਆ, ਸਾਂਝ ਦੀ ਗੱਲ। ਕੱਲ ਇੱਕ ਸੱਜਣ ਮਿਲਿਆ ਮੱਕੂਆਂ ਨੇ, ਉਹ ਕਹਿੰਦਾ ਮੇਰੇ ਬਜ਼ੁਰਗ
ਪੰਜਾਬ ਜ਼ਿਲ੍ਹਾ ਹਿਸਾਰ ਤੇ ਕਹਿੰਦਾ ਜੰਮੇ ਸੀ। ਜੀ ਫਿਰ ਮੈਨੂੰ ਦੱਸੀ ਮੈਂ ਕਿਹਾ ਵੱਡੀ ਕੈਂਚੀ ਤੋਂ ਬਾਅਦ ਇੱਕ ਛੋਟੀ ਕੈਂਚੀ ਫੇਰ ਵੱਜੀ ਸੀ ਵੀ ਹਜ਼ਾਰ ਹੁਣ ਹਰਿਆਣੇ ਵੀ ਲਓ ਨਾ ਆਹ ਦੇਖੋ ਜੀ ਆਹ ਪਈ ਮੇਰੀ ਇਹ ਕਦੀ ਇਹ ਟੁਰਨਾ ਸਾਹਿਬ ਦੀ। ਇਹ ਭਾਜੀ ਨੂੰ ਪਿਆ ਦੇ, ਮੈਂ ਪੀ ਹਟਿਆ। ਫਿਰ ਜਿਹੜੀ ਸਭ ਤੋਂ ਮਜ਼ੇ ਵਾਲੀ ਗੱਲ ਉਹਨਾਂ ਜਨਾਬ ਮੈਨੂੰ ਸ਼ਾਹਮੁਖੀ ਚ ਲਿਖਿਆ ਹੋਇਆ 5 ਬਾਣੀਆਂ ਦਾ ਨਿਤਨੇਮ ਦਾ ਗੁਟਕਾ ਸਾਹਿਬ ਸੌਂਪਿਆ ਜੀ, ਜਿਹੜਾ 80 ਸਾਲ ਪਹਿਲਾਂ ਉਹਦੇ ਅੱਬਿਆਂ ਨੇ ਸਾਂਭ ਕੇ ਰੱਖਿਆ ਸੀ। ਕੀ ਬਾਤ ਆ। ਕੱਲ ਮੈਂ ਉਹ ਲੈ ਕੇ ਆਇਆ ਜੀ, ਪੂਰੀ ਆਪਣੇ ਅਦਬ ਦੇ ਨਾਲ, ਰਿਸਪੈਕਟ ਦੇ ਨਾਲ। ਟੁਰਨਾ ਸਾਹਿਬ ਉਸ ਤੋਂ ਵੀ ਵੱਡੀ ਗੱਲ, ਕੱਲ ਮੈਂ ਰਾਤ ਆਇਆ ਨਾ ਸ਼ਕੀਲ ਨੂੰ ਕਿਹਾ ਹੱਥ ਲਾ ਕੇ ਸੌਂਪ ਕੇ ਦੇਖ ਭਾਜੀ ਉਹ ਤੋਂ ਚੰਦਨ ਦੀ ਸਮੈਲ ਆ ਰਹੀ। 80 ਸਾਲਾਂ ਬਾਅਦ ਵੀ ਜੇ ਚੰਦਨ ਦੀ ਸਮੈਲ ਆ ਰਹੀ ਹੈ, ਤੇ ਸੰਭਾਲਣ ਵਾਲਾ ਵੀ ਭਾਜੀ ਪੂਰੇ ਰਮਾਲੇ ਦੇ ਵਿੱਚ ਢੱਕ ਕੇ, ਸਿਰ ਢੱਕ ਕੇ, ਚੱਪਲਾਂ ਲਾ ਕੇ ਮੈਨੂੰ ਅੰਦਰੋਂ ਕੱਢ ਕੇ ਲਿਆ ਕੇ ਦੇਖਿਆ ਨਾਲ ਭਾਜੀ। ਹਰ ਤਰ੍ਹਾਂ ਦਾ ਇਨਸਾਨ ਦੁਨੀਆ 'ਚ, ਸਾਰੇ ਹੈਗੇ ਹਰ ਤਰ੍ਹਾਂ ਦੇ ਇਨਸਾਨ ਦੁਨੀਆ 'ਚ। ਅਸੀਂ ਕਿਸੇ ਕਹੀਏ ਵੀ ਅਸੀਂ ਜੱਜਮੈਂਟ, ਸਾਨੂੰ ਇੱਕ ਪ੍ਰੋਬਲਮ ਇਨਸਾਨ ਨਹੀਂ ਇਹ ਹੈ ਨਾ, ਜੱਜਮੈਂਟ ਬੜੀ ਛੇਤੀ ਪਾਸ ਕਰਦੇ ਆ। ਜੋ ਦੇਖਿਆ ਉਹੀ ਸੱਚ ਆ। ਚਲੋ ਕਾਫੀ ਲਓ। ਹਾਂਜੀ ਢਿੱਲੋਂ ਸਾਹਿਬ, ਹਾਂਜੀ ਸਾਨੂੰ ਨਾ ਇੱਕ ਮਿੱਤਰ ਮਿਲੇ ਮੱਕੂਆਣੇ 'ਚ। ਉਹ ਕਹਿੰਦੇ ਮੇਰੇ ਅੱਬਾ ਜੀ ਜਿਹੜੇ ਆ ਨਾ ਜੀ, ਉਹ ਵੰਡ ਦੇ ਵੇਲੇ ਇੱਧਰ ਆਏ ਸੀ, ਤੇ ਮੈਂ ਉਹਨਾਂ ਨੇ ਮੇਰੀ ਖਿਦਮਤ ਕੀਤੀ, ਚਾਹ ਪਾਣੀ ਪਿਆਈ। ਉਸ ਤੋਂ ਬਾਅਦ ਕਹਿੰਦੇ ਤੁਹਾਨੂੰ ਇੱਕ ਤੋਹਫਾ ਦੇਣਾ। ਤੋਹਫਾ ਦੇਖੋ ਜੀ ਉਹਨਾਂ ਨੇ ਕੀ ਦਿੱਤਾ ਜੀ, 5 ਬਾਣੀਆਂ ਦਾ ਗੁਟਕਾ ਸਾਹਿਬ, ਬੜੇ ਅਦਬ ਤੇ ਸਤਿਕਾਰ ਦੇ ਨਾਲ ਉਹ ਲੈ ਕੇ ਆਏ। ਤੇ ਆਹ ਦੇਖੋ ਜੀ, ਇਹ ਗੁਟਕਾ ਸਾਹਿਬ ਸ਼ਾਹਮੁਖੀ ਪੰਜਾਬੀ 'ਚ ਲਿਖਿਆ ਜੀ, ਤੇ ਇਹ ਉਹਨਾਂ ਮੈਨੂੰ ਸੌਂਪਿਆ ਜੀ। ਤੇ ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਗੱਲ ਚੱਲਦੀ ਪਈ ਹੈ ਨਾ ਜੀ ਅੱਜ ਕੱਲ੍ਹ, ਜਿਹੜੀ ਆਪਾਂ ਦੇਖਦੇ ਹਾਂ ਨਾਰਮਲੀ, ਕਹਿੰਦੇ ਨੇ ਸਾਡੇ ਗੁਰਬਾਣੀ ਦੀ ਪੱਤਰਿਆਂ ਦੀ ਬੇਅਦਬੀ ਹੋ ਗਈ। ਸੰਭਾਲਣ ਵਾਲਿਆਂ ਨੇ 80 ਸਾਲ ਪਹਿਲਾਂ ਵੀ ਸੰਭਾਲ ਕੇ ਰੱਖੀ ਸੀ। ਤੇ ਜਿਹੜੀ ਆਪਾਂ ਸਿੱਖਾਂ ਦੀ ਗੱਲ ਕਰਦੇ ਹਾਂ, ਗੈਰ ਮਜ਼ਹਬੀ ਲੋਕਾਂ ਨੇ ਵੀ ਉਹਦਾ ਸਤਿਕਾਰ ਕੀਤਾ ਆ। ਸੁੰਦਰ ਗੁਟਕਾ ਲਿਖਿਆ ਭਾਈ ਚਿੱਤਰ ਸਿੰਘ ਜੀਵਨ ਸਿੰਘ। ਕਿਆ ਬਾਤ, ਅੰਮ੍ਰਿਤਸਰ ਹੈ ਜੀ ਉਹ। ਕੋਈ ਤਰੀਕ ਲਿਖੀ ਹੈ ਕਦੋਂ ਦਾ ਇਹ ਹੈ ਛਪਿਆ? ਪਹਿਲੇ 1-2 ਪੰਨਿਆਂ ਤੇ ਹੁੰਦਾ। ਹਾਂਜੀ ਇੱਥੇ ਹੈ ਕੁਝ? ਆਹ ਕੀ ਲਿਖਿਆ ਜੀ? ਇਹ ਸੁੰਦਰ ਗੁਟਕਾ ਲਿਖਿਆ ਨਹੀਂ, ਉਹ ਲਿਖਿਆ ਭਾਈ ਚਿੱਤਰ ਸਿੰਘ ਜੀਵਨ ਸਿੰਘ, ਪਬਲੀਕੇਸ਼ਨ ਬੁੱਕ ਸੈਲਰ, ਬਾਜ਼ਾਰ ਮਾਈ ਸੇਵਾ ਅੰਮ੍ਰਿਤਸਰ। ਹਾਂਜੀ ਉਹੀ ਛਾਪਦੇ ਨੇ ਇੱਥੇ। ਫਿਰ ਜਪਜੀ ਸਾਹਿਬ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਹੁਣ ਇਹ ਵੇਖੋ ਨਾ, ਮਤਲਬ ਵੀ ਮੈਂ ਵੀ ਪੜ੍ਹਨਾ ਚਾਹੁੰਦਾ, ਲੇਕਿਨ ਮੈਨੂੰ ਗੁਰਮੁਖੀ ਨਹੀਂ ਆਉਂਦੀ। ਇਸ ਤਰ੍ਹਾਂ ਦੀ ਚੀਜ਼ਾਂ ਹੁਣ ਤੇ ਅਸੀਂ ਉਹਨੂੰ ਪੜ੍ਹ ਸਕਦੇ। ਤੁਸੀਂ ਪੜ੍ਹਨਾ, ਮੈਂ ਤੁਹਾਨੂੰ ਗਿਫਟ ਕਰਦਾ ਜੀ। ਹਾਂ ਚਲੋ ਠੀਕ ਹੋ ਗਿਆ ਨਾ ਕੰਮ, ਕਿਉਂਕਿ ਤੁਸੀਂ ਦੇਖੋ ਇਹ ਸਾਡੇ ਤੋਂ ਸ਼ਾਹਮੁਖੀ ਪੜ੍ਹੀ ਨਹੀਂ ਜਾਣੀ ਜੀ। ਮੈਂ ਘਰੇ ਲੈ ਆ ਜਾਊਂਗਾ, ਮੇਰੇ ਲਈ ਇੱਕ ਅਜਾਇਬ ਘਰ ਬਣ ਜਾਣਾ, ਮਿਊਜ਼ੀਅਮ ਬਣ ਜਾਣਾ ਹੈ। ਮੈਂ ਇਹਦੀ ਪੂਜਾ ਖਿਦਮਤ ਤਾਂ ਉਸ ਤਰ੍ਹਾਂ ਕਰਨੀ ਆ, ਮੱਥਾ ਟੇਕਣਾ, ਉਹ ਚੀਜ਼ ਬਣ ਜਾਣੀ ਆ। ਪਰ ਇਹ ਮੈਂ ਤੁਹਾਨੂੰ ਢਿੱਲੋਂ ਸਾਹਿਬ ਵੀ ਮੈਂ ਹਾਂ ਚਲੋ ਤੁਸੀਂ ਮੈਨੂੰ ਕਾਇਬ ਦੇ ਕੈਪ ਦੇ ਦਿਓ, ਮੈਂ ਸਿਰ ਢੱਕਦਾ। ਲਓ ਜੀ ਢਿੱਲੋਂ ਸਾਹਿਬ, ਬਹੁਤ ਸਿਰ ਢੱਕ ਲਿਆ, ਹੱਥ ਤੁਸੀਂ ਧੋ ਕੇ ਆਏ ਹੋ। ਬੜੀ ਕਿਸਮਤ ਵਾਲੀ ਗੱਲ। ਦੇਖੋ ਭਾਜੀ, ਮੇਰੇ ਕੋ ਗੁਰਮੁਖੀ ਵੈਸੇ ਸਿੱਖਣ ਚ ਏਡਾ ਔਖਾ ਕੋਈ ਨਹੀਂ ਕੰਮ ਹੈਗਾ। ਸਮੀ ਮੇਰੇ ਨਾਲ ਉਹਨੇ ਸਿੱਖੀ ਹੈ, ਜੀ ਜੀ ਬਸ ਉਹ ਕੋਲੋਂ ਜੀ ਰਹਿੰਦੀ ਹੈ। ਜੀ ਤੇ ਮੇਰਾ ਦਿਲ ਸੀ ਵੀ ਮੈਂ ਪੜਾਂ, ਤੇ ਹੁਣ ਸ਼ਾਹਮੁਖੀ ਚ ਲੱਭ ਹੀ ਗਿਆ। 80 ਸਾਲ ਪੁਰਾਣਾ ਨੁਸਖਾ ਇਹ ਗੁਟਕਾ ਸਾਹਿਬ ਦਾ। ਮੇਰਾ ਤੇ ਢਿੱਲੋਂ ਸਾਹਿਬ ਦਾ ਰਿਸ਼ਤਾ ਨਾਤਾ ਜਿਹੜਾ ਸੀਗਾ, ਉਹ ਸੀਗਾ ਗੁਰੂ ਮਹਾਰਾਜ ਨੇ ਕਿਸ ਦੇ ਜਰੀਏ ਕਿੱਦਾਂ ਆਏ, ਕਿਵੇਂ ਪਹੁੰਚੇ। ਠੀਕ ਹੈ ਜੀ ਢਿੱਲੋਂ ਸਾਹਿਬ, ਇਹਦੀ ਇੱਕ ਚੀਜ਼ ਹੋਰ ਦੇਖਿਓ, ਇਹਨੂੰ ਤੁਸੀਂ ਸਮੈਲ ਕਰਕੇ ਦੇਖੋਗੇ ਨਹੀਂ ਇਹ ਚੋਂ। ਮੈਂ ਉਹਨੂੰ ਪੁੱਛਿਆ ਕੋਈ ਸੈਂਟ ਵਗੈਰਾ ਮਾਰਿਆ ਨਹੀਂ ਕੁਛ, ਮੈਨੂੰ ਲੱਗਦਾ ਇਹਦੇ ਚੰਦਨ ਦਾ ਕਵਰ ਲੱਗਿਆ ਜੀ। ਸਮੈਲ ਦੀ ਕਰਕੇ ਦੇਖੋ ਜੀ, ਖੁਸ਼ਬੂ। ਤੁਸੀਂ ਬੈਗ ਖੋਲਿਆ ਉਦੋਂ ਬੜੀ ਸਮੈਲ ਆਈ। ਹਾਂ ਬਿਲਕੁਲ ਬਿਲਕੁਲ। ਤੇ ਲਓ ਜੀ, ਇਹ ਮੈਂ ਜੇ ਤੁਹਾਨੂੰ ਚਾਹੀਦਾ ਹੋਊਗਾ ਤਾਂ ਫਿਰ ਮੈਂ ਇਹ ਪੜ੍ਹ ਕੇ ਇੱਕ ਵਾਰੀ ਫਿਰ ਸਾਡੇ ਕੋਲ ਪੰਜਾਬੀ ਗੁਰਮੁਖੀ ਚ ਹੈਗੇ ਆ, ਤੁਸੀਂ ਇਹਨੂੰ ਪੜ੍ਹਿਓ ਜ਼ਰੂਰ। ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਬਾਣੀ। ਇਹ ਜਪਜੀ ਸਾਹਿਬ ਲਿਖਿਆ ਕਿ ਨਿਤਨੇਮ ਲਿਖਿਆ ਜੀ? ਇਹ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਕੀ ਹਾਂਜੀ, ਕੀ ਲਿਖਿਆ ਇਹਦੇ ਚ? ਹੁਣ ਇਹ ਵੇਖੋ ਨੇ ਵੀ ਤੁਸੀਂ ਨਹੀਂ ਪੜ੍ਹਦੇ, ਜਪਜੀ ਸਾਹਿਬ ਲਿਖਿਆ। ਹਾਂਜੀ, ਇੱਥੇ ਇੱਕ ਓਮਕਾਰ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਬੰਕੋ ਪ੍ਰਸਾਦ। ਅੱਗੇ ਲਿਆ ਜਪ ਆਦੇ ਸੱਚ ਜਗਾਦੇ ਸੱਚ ਨਾਨਕ ਆਦ ਸੱਚ ਜੁਗਾਦ ਸੱਚ ਨਾਨਕ ਹੋਸੀ। ਨਹੀਂ ਇਹ ਲਿਖਿਆ ਵਾ ਆਦ ਸੱਚ ਜਗਾਦ ਸੱਚ ਵੀ ਸੱਚ ਨਾਨਕ ਹੋਸੀ ਵੀ ਸੱਚ। ਤੁਸੀਂ ਕੀ ਸੱਚ ਸੋਚੇ ਸੂਚਨਾ ਹੋਵਤੀ ਜੇ ਸੂਚ ਲਖਵਾਰ। ਹਾਂਜੀ, ਤੇ ਇਸ ਕਰਕੇ ਚੁੱਪੇ ਤੁਸੀਂ ਚੁੱਪ ਨਾ ਹੋਵੇ ਇਹਨੂੰ ਜੇ ਲਾਇਆ। ਸਹਿਜੇ ਆਪਣੇ ਤਰੀਕੇ ਨਾਲ, ਅਦਬ ਦੇ ਨਾਲ ਤੁਸੀਂ ਇਹਨੂੰ ਸਲੋ ਟਾਈਮ ਦੇ ਵਿੱਚ ਪੜ੍ਹ ਲਿਓ, ਕਿਉਂਕਿ ਵੀਡੀਓ ਦੇ ਵਿੱਚ ਕਈ ਵਾਰੀ ਦੋਸਤੋ ਭੁੱਲਾਂ ਖਵਾ ਵੀ ਹੋ ਜਾਂਦੀਆਂ। ਅਸੀਂ ਉਹਦੀ ਮਾਫੀ ਚਾਹੁੰਦੇ ਆ, ਕਿਉਂਕਿ ਦੇਖੋ ਇਹ ਢਿੱਲੋਂ ਸਾਹਿਬ ਮੈਨੂੰ ਲੱਗਦਾ ਪਹਿਲੀ ਵਾਰ ਉਹਨਾਂ ਨੂੰ ਸ਼ਾਹਮੁਖੀ 'ਚ ਕੋਈ ਆਪਣਾ ਗੁਰਬਾਣੀ ਦਾ ਲਿਟਰੇਚਰ ਮਿਲਿਆ, ਤੇ ਉਹਨਾਂ ਨੇ ਸਿਰ ਕਵਰ ਕੀਤਾ, ਹੱਥ ਧੋ ਕੇ ਆਏ ਨੇ। ਤੇ ਗਲਤੀਆਂ ਦੇਖੋ ਜਾਣੇ ਅਣਜਾਣੇ 'ਚ ਹੁੰਦੀਆਂ ਨੇ, ਇਸ ਕਰਕੇ ਅਸੀਂ ਉਹਦੀ ਮਾਫੀ ਸਭ ਤੋਂ ਗੁਰਸਿੱਖ ਸੰਗਤ ਤੋਂ ਤੇ ਸਭ ਤੋਂ ਮੰਗਦੇ ਹਾਂ। ਪਰ ਇਹ ਦੇਖੋ ਸਾਂਝਾਂ ਸਾਡੇ ਦਿਲ ਦੀਆਂ, ਤੇ ਉਹ ਪ੍ਰਮਾਤਮਾ ਅਕਾਲ ਪੁਰਖ ਜਿਹੜਾ ਆ ਜੀ ਢਿੱਲੋਂ ਸਾਹਿਬ। ਸਾਡੇ ਪਤਾ ਕੀ ਤਰ੍ਹਾਂ ਹੁੰਦਾ ਵਾ ਵੀ ਜਦੋਂ ਵੀ ਬੱਚਿਆਂ ਨੂੰ ਸਿਖਾਇਆ ਜਾਂਦਾ ਵੀ ਐਵੇਂ ਕਰਾਉਣੇ ਪਰ ਕਵਰ ਕਰ ਰਿਹਾ ਰੱਖਣਾ, ਜਦੋਂ ਉਹਨੂੰ ਖੋਲਣਾ ਤੇ ਬੰਦ ਕਰਨਾ ਉਹਨੂੰ ਇਸ ਤਰ੍ਹਾਂ ਕਿਆ ਬਾਤ ਇਸ ਤਰ੍ਹਾਂ ਕਰਕੇ। ਚਲੋ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ। Thank you. ਬਹੁਤ ਸ਼ੁਕਰੀਆ। ਠੀਕ ਹੋ ਗਿਆ। ਬੱਚੇ ਆ ਗਏ ਆ, ਬੱਚੇ ਆਂਦੇ ਆ
ਹਾਂ ਵੀ ਕੀ ਨਾਂ ਤੇਰਾ? ਆਂਦਾ ਤੁਹਾਨੂੰ ਮਿਲਣਾ। ਮੈਂ ਕਿਹਾ ਆ ਜਾ ਪੁੱਤ ਆ ਜਾ, ਦੌੜ ਗਿਆ। ਆਂਦੇ ਅਸੀਂ ਵਲੌਗ ਵੇਖਦੇ ਤੁਹਾਨੂੰ ਮਿਲਣਾ ਇੱਥੇ ਕਲੋਨੀ ਜੀ। ਮੈਂ ਤੇ ਆ ਜਾਓ। ਠੀਕ ਹੈ ਜੀ। ਔਰ ਆ ਪੁੱਤ ਇਧਰ ਆ, ਦੌੜ ਗਿਆ, ਦੌੜ ਕੇ ਜਾ, ਦੌੜ ਕੇ ਜਾ। ਆ ਜਾਓ ਦੇਖ ਤਾਂ ਲਈਏ ਵੀ ਸੱਚੀ ਦਾ ਨਸਲ ਢਲੋ। ਹੋਰ ਕੀ ਹਾਲ ਤੇਰੇ ਪੁੱਤ? ਕਿਹੜਾ ਵਲੌਗ ਵੇਖਿਆ ਤੂੰ? ਕਿਹੜਾ ਕਿਹੜਾ? ਅੱਛਾ ਸਾਰੇ ਵੇਖੇ? ਸਾਰੇ ਦੇਖੀ। हाँ? अंकल यहाँ पे इंटरव्यू भी लिया था एक अंकल ने। ਅੱਛਾ पंजाबी पता नहीं क्या था वो। ਪੰਜਾਬੀ ਨਹੀਂ ਆਉਂਦੀ आती है ਤੇ ਮੈਨੂੰ ਬੋਲ ਪੰਜਾਬੀ ਪੁੱਤ। मुझे आती नहीं। ਅੱਛਾ ਚਲੋ ਫਿਰ ਵਲੌਗ 'ਚ ਤੁਸੀਂ ਆ ਜਾਣਾ, ਵੇਖਿਓ ਠੀਕ ਹੈ। ਮਸ਼ਹੂਰ ਹੋ ਗਿਆ ਨਾ। ਮਸ਼ਹੂਰ ਹੋ ਗਏ ਜੀ। ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ, ਮਿਲਦੇ ਦੇਖੋ ਕੀ ਆਪਣਾ। ਬਹੁਤ ਸ਼ੁਕਰੀਆ। ਮੈਂ ਤੁਹਾਨੂੰ ਪੁੱਛਣਾ ਸੀ ਕਿ ਤੁਸੀਂ ਕਹਿ ਰਹੇ ਸੀ ਕਿ ਪੁਲਿਸ ਐਂਟਰੀ ਕਰਵਾਣੀ। ਠੀਕ ਹੈ ਜੀ, ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਓਕੇ ਜੀ, ਓਕੇ ਜੀ, ਸ਼ੁਕਰੀਆ ਸ਼ੁਕਰੀਆ ਸਰ ਤੁਹਾਡਾ, ਤੁਸੀਂ ਆਏ, ਤੁਹਾਡੀ ਮੁਹੱਬਤ ਦਾ ਸ਼ੁਕਰੀਆ। ਆ ਜਾਨ ਵੀ ਆ ਗਿਆ। ਲਓ ਵੀ ਵਿਆਹ ਆ ਗਿਆ। ਮੈਂ ਤੇ ਹੈਗਾ ਮੈਂ ਦੂੰ ਕਰਾਂ ਲਾ, ਕੁੜੀਆਂ ਵਾਲਿਆਂ ਨਾਲ ਵੀ ਤੇ ਮੁੰਡੇ ਵਾਲਿਆਂ ਨਾਲ। ਤੇ ਪੈਸਿਆਂ ਦੀਆਂ ਛੋਟਾਂ ਹੋ ਗਈਆਂ। ਗੱਡੀ ਮੇਰੀ ਆਹ ਖਲੋਤੀ ਹੈ, ਮੈਂ ਕਿਤੇ ਨਿਆਣਾ ਕੋ ਆ ਕੇ ਵਿੱਚ ਨਾ ਵੱਜੇ। ਆ ਸਿਕਿਉਰਿਟੀ ਵਾਲਿਆਂ ਨਿਆਣਿਆਂ ਮਗਰ ਡੰਡਾ ਲੈ ਕੇ। ਲੋ ਵੀ ਵਿਆਹ ਆਪਾਂ ਲਿਆ ਵੇਖ ਤੇ ਨਿਆਣਿਆਂ ਨੂੰ ਘਰੇ ਲਾ ਕੇ ਤੇ ਹੁਣ ਜਾਂਦੇ ਪਏ ਆਪਾਂ ਜਿਹੜੇ ਪ੍ਰਾਹੁਣੇ ਆਏ ਨਾ ਯੂਪੀ ਤੋਂ ਉਹਨਾਂ ਨੂੰ ਲੈਣ। ਤੇ ਨਾਲ ਦਾ ਪਿੰਡ ਮੇਰਾ ਤੁਹਾਨੂੰ ਦੱਸਿਆ ਸੀ ਭੋਏਵਾਲ, ਉੱਥੇ ਦਾ ਸਾਡਾ ਨਿੱਕਾ ਭਰਾ ਹਸਨ ਰੰਧਾਵਾ ਤੇ ਉਹਨਾਂ ਦੇ ਡੇਰੇ ਬੈਠੇ ਆ। ਉਹਨਾਂ ਦੇ ਨਾਲ ਹੀ ਉੱਥੇ ਪੜ੍ਹਦੇ ਨੇ ਮੁੰਡੇ ਇਕੱਠੇ, ਤੇ ਉਧਰਲੇ ਪੰਜਾਬ ਤੋਂ ਨੇ, ਉਹ ਘੁੰਮਣ ਆਏ ਆ। ਚੱਲਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ। ਅਮਰੀਕ ਜੀ ਬਿਲਕੁਲ ਜੀ, ਬਿਲਕੁਲ ਵੇਖਦੇ ਆ ਵੀ ਕਿਵੇਂ ਦਾ ਮਾਹੌਲ ਬਣਾਇਆ ਪਿਆ ਉਹਨਾਂ ਨੇ। ਇਹ ਵੀ ਬੜੀ ਗੱਲ ਹੈ। ਮੈਂ ਕਿਹਾ ਹੁਣ ਜਿਹੜੇ ਬਾਹਰ ਰਹਿੰਦੇ ਨਾ, ਉਹ ਇੱਥੋਂ ਵਾਲਿਆਂ ਨਾਲ ਜਿਨ੍ਹਾਂ ਨਾਲ ਯਾਰੀ ਦੋਸਤੀ, ਉਹ ਇਕੱਠੇ ਹੋ ਕੇ ਫਿਰ ਘੁੰਮਣ ਆਉਂਦੇ। ਚੰਗੀ ਗੱਲ ਆ, ਬਹੁਤ ਵਧੀਆ ਗੱਲ ਆ ਵੀ ਹੋਣਾ ਚਾਹੀਦਾ। ਭਾਈ ਕਮੈਂਟ ਹੀ ਕਰ ਦਿੰਦੇ। ਸਾਨੂੰ ਟਾਈਮ ਨਹੀਂ ਤੁਸੀਂ ਦਿੰਦੇ। ਅਸਲਾਮ ਅਲੈਕੁਮ ਭਾਈ, ਕੀ ਹਾਲ? ਵਧੀਆ। ਸੌਰੀ ਕੋਈ ਮਸਲਾ ਹੋ ਗਿਆ ਵਿਆਹ ਤੇ ਨਹੀਂ ਪਈ ਜੀ। ਕੀ ਹਾਲ ਹੈ? ਸ਼ੁਕਰ ਹੈ ਜੀ, ਵਧੀਆ ਵਧੀਆ। ਤੁਸੀਂ ਠੀਕ ਹੋ? ਲੇਲੂ ਸਿੰਘ ਲਓ ਜੀ, ਰਧਾਵਿਆਂ ਰੱਖੇ ਦੌੜਾਉਣ ਵਾਲੇ ਕੁੱਤੇ ਵੀ। ਇਹਨਾਂ ਦਾ ਵਸਾ ਨਾਂ ਕੀ ਇਹਦਾ? ਕੀ ਰੱਖਿਆ ਜੀ? ਗ੍ਰੇ ਹੋਣਾ ਜੀ। ਨਹੀਂ ਨਾਮ ਹੀ ਹੁੰਦੇ ਰੱਖੇ ਹੁੰਦੇ ਨਾ। ਨਾਂ ਨਹੀਂ ਰੱਖੇ ਜੇ ਕੋਈ? ਹਾਂ ਭਾਜੀ ਕੋਈ ਨਹੀਂ ਇਹਨਾਂ ਦੇ ਰੱਖੇ। ਹੈਂ? ਆਪੇ ਹੀ ਰੱਖ ਦੋ। ਆਪੇ ਰੱਖਦੇ ਕੋਣੇ। ਜਿਹੜੇ ਦੱਸਣੇ ਆ ਮੈਂ ਬੜੀ ਨਾ ਮਜ਼ਾ ਆਇਆ ਤੈਨੂੰ ਗੱਲ ਸੁਣਾ। ਥੋੜੇ ਦਿਨ ਪਹਿਲੇ ਇੱਕ ਬੀਬੀ ਆਈ ਮੇਰੇ ਕੋਲ, ਉਹਨਾਂ ਮਨਸੂਰਾਂ ਦੇ ਸੀ, ਉਹ 47 ਮਨਸੂਰਾਂ ਦੇ, ਤੇ ਆਂਦੇ ਵੀ ਅਸੀਂ ਮੈਂ ਕਿਹਾ ਵੀ ਤੁਹਾਨੂੰ ਕਿਵੇਂ ਪਛਾਣ ਹੋਊ? ਉਹ ਵੀਡੀਓ ਜਿਵੇਂ ਨੇ ਆਖਿਆ ਆਂਦੇ ਸਾਨੂੰ ਕੁੱਤਿਆਂ ਵਾਲੇ ਆਂਦੇ। ਪਹਿਲੋਂ ਤੇ ਹੱਸੇ, ਲੇਕਿਨ ਉਹ ਆਖੇ ਦੌੜਨ ਵਾਲੇ ਕੁੱਤੇ ਰੱਖੇ ਸੀ ਤਾਂ ਵੱਜਦੇ ਸੀ ਵੀ ਦੂਰ ਦੂਰ। ਉਹ ਕੁੱਤੇ ਵਹਾ ਜਾ ਇੱਕ ਵਾਰੀ ਭਾਈ, ਗਰਾਊਂਡ ਵੇਖੇ ਨੇ ਲਈ ਚਾਚਾ। ਇਧਰ ਸੈਂਟਰ ਤੇ ਲੈ ਗਿਆ। ਤੇ ਮੈਂ ਉਨੀ ਦੇਰ ਤਾਰ ਨੂੰ ਕਰਾਵਾਂ। ਇਧਰ ਭਾਈ ਸਾਹਿਬ ਦਾ, ਭਾਈ ਸਾਹਿਬ ਕੀ ਨਾਂ ਤੁਹਾਡਾ? ਤੇਲੂ ਸਿੰਘ ਤੂਰ। ਤੇਲੂ ਸਿੰਘ ਤੂਰ। ਹਾਂਜੀ, ਤੇਲੂ ਤੋਂ ਲੱਗਦਾ ਵੀ ਤੇਲੀਆਂ ਦਾ ਨਿਆਣਾ। ਤਾਂ ਹੀ ਨਾਲ ਤੂਰ ਕਹਿ ਦਿੰਦਾ। ਇਹ ਜੁਗ ਤਾਂ ਮੰਨਦਾ ਸਾਨੂੰ ਨਹੀਂ, ਸਾਡੇ ਪਤਾ ਮੈਨੂੰ। ਸਾਡੇ ਮਜ਼ਾਕ ਹੈਗਾ ਥੋੜਾ, ਐਵੇਂ ਗੁੱਸਾ ਨਾ ਕਰ ਜੀ। ਨਹੀਂ ਨਹੀਂ, ਇਹ ਨਾਂ ਵੈਸੇ ਬਾਪੂ ਜੀ ਰੱਖਿਆ ਸੀ? ਇਹ ਸੰਤ ਸੀ ਕੋਈ, ਹਾਂ, ਉਹਨਾਂ ਨੇ ਰੱਖਿਆ ਸੀ ਪਹਿਲਾਂ। ਅੱਛਾ ਅੱਛਾ। ਸੌਰੀ ਜੀ, ਮੈਂ ਜੁਗਤ ਮਾਰਤੀ ਐਵੇਂ। ਨਹੀਂ, ਕੋਈ ਗੱਲ ਨਹੀਂ, ਮੈਂ ਪਹਿਲਾਂ ਸਿੱਖ ਕੇ ਆਇਆ। ਸੁਭਾਅ ਹੀ ਆ। ਇਹ ਸੁਭਾਵਿਕ ਸਾਨੂੰ ਆ ਜਾਂਦੀ ਐਵੇਂ। ਉਹਨੇ ਆਖਿਆ ਤੈਨੂੰ ਆ ਜਾਂਦੀ ਆ, ਆਮਦ ਹੋ ਜਾਂਦੀ ਆ ਇਸ ਤਰ੍ਹਾਂ। ਇਹ ਆਓ ਜੀ, ਚੱਲ ਰਹੀ ਹੁੰਦੀ। ਰੰਧਾਵਾ ਸਾਹਿਬ ਨਾਂ ਰੱਖ ਦਿਓ ਇਹਨਾਂ ਦੇ ਹੁਣ ਹੁਣੇ। ਭਾਜੀ ਇਹਦਾ ਨਾਮ ਘੰਟੂ ਤੇ ਇਹਦਾ ਨਾਮ ਮਿੰਟੂ। ਇਹ ਬਿਮਾਰ ਹੋ ਗਿਆ ਸੀ ਬਾਈ, ਬੜਾ ਔਖਾ ਬਚਿਆ ਨਾ, ਬੜੀ ਇਹਦੀ ਕੇਅਰ ਕੀਤੀ ਹੁਣ। ਇਹਦੇ ਘੈਂਟੂ ਆ। ਇਹਦੀਆਂ ਦੇਗਾ ਸੁੱਕੀਆਂ ਆਈਆਂ। ਇਹਦਾ ਬਹੁਤ ਕੁਝ ਸੁੱਖਿਆ ਬਈ। ਨਹੀਂ ਨਹੀਂ, ਬਹੁਤ ਸੋਹਣੇ ਆ। ਨਾ ਸਰ ਇਹਨਾਂ ਨੇ ਆਪਾਂ ਵਾਰੇ ਆਉਣਾ, ਕਿਉਂਕਿ ਇਹਨਾਂ ਨੇ ਉੱਥੇ
ਸਰੋਇਆ ਸਾਹਿਬ ਦੇ ਦੋਸਤ ਨੇ ਨਹੀਂ ਸਰੋਏ ਸਾਹਿਬ ਤੋਂ ਹਟ ਕੇ ਉਹਨਾਂ ਐਕਟਰਾਂ ਦੇ ਨਾਲ ਟਾਈਮ ਸਪੈਂਡ ਕੀਤਾ ਹੈ ਕਿ ਜਿਨ੍ਹਾਂ ਨੂੰ ਆਮਦ ਹੀ ਬੜੀ ਹੁੰਦੀ ਆ। ਤੇ ਇਧਰ ਰੰਧਾਵਾ ਸਾਹਿਬ ਹਸਨ ਤੇ ਆ ਭਾਈ ਸਾਹਿਬ ਤੁਹਾਡਾ ਕੀ ਨਾਮ? ਹਰੂਨ ਗਰੇਵਾਲ। ਗਰੇਵਾਲ ਨਹੀਂ ਗਰੇਵਾਲ ਪੂਰਾ ਮੂੰਹ ਭਰ ਕੇ ਆਖੋ ਫਿਰ ਗਰੇਵਾਲ ਬਣ ਐ ਗਰੇਵਾਲ ਲੱਗਦਾ ਵੀ ਡਿੱਗੀ ਸ਼ਹਿਰ ਵਿੱਚ ਗਿੱਪੀ ਗਰੇਵਾਲ ਨਾ ਕਹਿਓ ਨਾ। ਇਹ ਗਰੇਵਾਲ ਕਿੱਥੇ ਬੈਠੇ ਆ? ਕਿੱਥੇ ਤੁਸੀਂ ਕਿੱਥੇ ਦੇ? ਅਸੀਂ ਟਿਕਰੀ ਵਾਲੇ ਵਿੱਚ। ਠੀਕਰੀ ਵਾਲਾ ਵੈਸੇ 56 ਪਿੰਡ ਸੀ ਗਰੇਵਾਲਾਂ ਦੇ ਪਾਰਟੀਸ਼ਨ ਤੋਂ ਪਹਿਲਾਂ ਆ ਮਨਸੂਰਾਂ ਤੋਂ ਸ਼ੁਰੂ ਹੋ ਕੇ ਅੱਗੇ ਤੱਕ ਟੁੱਬੇ ਤੱਕ। ਹਾਂ 56 ਪਿੰਡ ਸੀ। ਰਾਸਲ ਤੂੰ ਵੀ ਇਧਰ ਆ ਮੈਂ ਦੱਸਾਂ ਵੀ ਹਸਨ ਵੀ ਹੁੰਦਾ ਵਾ ਯੂਕੇ ਤੇ ਉੱਥੋਂ ਇਹਨਾਂ ਦੇ ਯਾਰੀ ਦੋਸਤੀ ਹੈ ਤੇ ਸਾਰੇ ਘੁੰਮਣ ਆਏ। ਤੇਰਾ ਕੀ ਨਾਮ ਮੁੰਡਿਆ? ਇਹਦਾ ਨਾਮ ਜੇ ਆਪਣਾ ਰਾਸਲ ਲੰਬੜਦਾਰ। ਕੀ ਨਾਂ ਹੀ? ਰਾਸਲ ਕਿੱਥੇ ਪੜਦਾ ਹੈ? ਦਿਨਾਵੜੇਸ਼ਨ ਹਾਈ ਹੈ ਦਿਨਾਵੜੇਸ਼ਨ ਹਾਈ ਉਹ ਕੀ ਆ? ਥੱਕਾ ਸਕੂਲ ਗਾਣਾ ਵੀ ਸੁਣਾ ਦੇ, ਛੇ ਦੀ ਗਾਣਾ ਸੁਣਾ ਗਾਣਾ ਸਾਡੇ ਫਟਾਫਟ ਜਲਦੀ ਸੁਣਾ ਦੇ ਵਲੌਗ ਹਾਂ ਬੰਬੀਆ ਬੋਲਿਆ ਚੱਲ ਨਹੀਂ ਉਹ ਤਾਂ ਜਾਉਂਦਾ ਚੱਲ ਉਹ ਹੀ ਸੁਣਾ ਦੇ। ਉਹ ਸੁਣਾ। ਤੇ ਬੰਦਾ ਸਿੱਧ ਜਾਂਦਾ ਥਾ ਤੇ ਠੋਤਰਾ ਹਾਂ ਤਰਾ ਬਜਾਨਾ ਨਾਲੋਂ ਤੇਜ਼ ਹੁੰਦੀ ਆ। ਹੌਲੀ ਹੌਲੀ ਹੱਸ ਲੈ ਮੈਂ ਤਾਨੂੰ ਦਾ ਹੌਲੀ ਹੌਲੀ ਨੇਮਤਾਂ ਦਾ ਨਾਮ ਹੁੰਦਾ ਪੇਲੇ ਪੇਲੇ ਹਰ ਬੰਦਾ ਯਾਮ ਹੁੰਦਾ ਹਾਂ ਦੁਨੀਆਦਾਰੀ ਤੇ ਤਰਾਸ਼ ਬੰਦੇ ਹਾਂ ਆਪਣੇ ਰੱਤ ਨਹੀਂ ਵੇ ਮੁੰਡਾ ਪੂਰਾ ਗਾਉਂਦਾ ਪੂਰਾ ਮੁੰਡਾ ਜੀ। ਹਾਂ ਭਾਈ ਫੈਸਲ ਦਾ ਮੁੰਡਾ। ਠੀਕ ਲਓ ਵੀ ਰੰਧਾਵਾ ਸਾਹਿਬ ਨੇ ਨਾਲ ਕੁੱਤੇ ਵੀ ਰੱਖੇ ਆ ਤੇ ਨਾਲ ਕਬੂਤਰ ਵੀ। ਇਹ ਕਬੂਤਰ ਬੜੀ ਨਸਲਾਂ ਦੇ ਰੱਖੇ ਭਾਈ ਨਾ। ਹਾਂ ਜੀ ਮੀਆਂ ਨਜ਼ੀਰ ਸਾਹਿਬ ਹੋਣਾ ਕੀ ਬਾਤ। ਟੈਡੀ ਕਬੂਤਰ। ਹਾਂ ਪਿਓਰ ਟੈਡੀ। ਇਹ ਛੱਤ ਪੂਰੀ ਭਰੀ ਆ ਕਬੂਤਰਾਂ ਦੇ ਨਾਲ। ਬਰੀਡ ਵਾਲੇ ਇਹਨਾਂ ਨੇ ਵੱਖਰੇ ਰੱਖੇ ਨੇ। ਅੱਛਾ ਬਰੀਡ ਵਾਲੇ ਜਿਹੜੇ ਉਹ ਕਮਰੇ 'ਚ ਅਸੀਂ ਬਰੀਡਿੰਗ ਕਰਦੇ। ਆਪਾਂ ਨਾਜ਼ਰ ਇਹਨੂੰ ਲੈ ਕੇ ਆਓ, ਆਪਣਾ ਬੇਲੀ ਆਇਆ ਜੀ ਖਲੀਲ ਜਾਮੀ ਸਿੱਧੂਆਂ ਤੋਂ। ਆ ਜਮੀ ਸਾਹਿਬ ਜਮੀ ਕੀ ਹਾਲ ਚਾਲ ਹੈ? ਠੀਕ ਕਿਵੇਂ ਠੀਕ ਠਾਕ ਵਧੀਆ ਜੀ। ਇਹ ਸਾਰੇ ਵਕੀਲ ਇਕੱਠੇ ਕਰੀ ਜਾਂਦੇ ਤੁਸੀਂ। ਇੱਧਰ ਰੱਖੇ ਬਰੀਡਿੰਗ ਵਾਲੇ। ਇਹ ਬਰੀਡਿੰਗ ਵਾਲਾ ਖੁੱਡਾ। ਇਹ ਭਾਈ ਜੀ ਇਹ ਸਾਰੇ ਬਰੀਡਿੰਗ ਵਾਲੇ ਆ। ਹੂੰ ਅੱਛਾ ਇਹ ਵੱਖਰੇ ਪਤਾ ਲੱਗ ਜਾਂਦਾ ਵੀ ਆ ਹੁਣ ਹਾਂਜੀ ਨਿਸ਼ਾਨ ਲਾਏ ਹੁੰਦੇ ਕੀ ਹੈ? ਨਹੀਂ ਵੈਸੇ ਹੀ ਇਹ ਰੱਖੇ ਨਾ ਖੁੱਡੇ ਬਣਾਏ ਇਹਨਾਂ ਦੇ। ਹੂੰ ਇਹ ਬਾਈ ਇਹਨਾਂ ਦੇ ਲਾਦਾ ਨਾ ਲਾਦਾ ਇਹਨਾਂ ਦੇ ਪੇਰਿੰਗ ਹੂੰ ਇਹਨਾਂ ਦੀ ਯਾਨੀ ਕਿ ਹੋ ਰਿਹਾ ਜੋੜਾ ਕਰਕੇ ਛੱਡ ਦੇਈਦਾ। ਇਹਨਾਂ ਨੂੰ ਬਾਹਰ ਨਹੀਂ ਕੱਢੀਦਾ ਸਿਰਫ ਇਹ ਜਿਹੜੇ ਨਾ ਬਿਲਡਿੰਗ ਸੈਟ। ਹੂੰ ਇਹ ਬਾਈ ਜੋਨੀ ਵੀਰੇ ਦਾ ਸ਼ੌਕ ਆ ਜਨੇਰ ਯੂਕੇ ਵਾਲਾ ਨਾ ਜਿਹੜਾ ਛੋਟਾ ਬਾਈ। ਅਸੀਂ ਤਾਂ ਬਾਈ ਉਹਦੀ ਨੌਕਰੀ ਕਰਦੇ ਆ। ਬਾਹਰ ਵਾਲੇ ਦੀ ਨੌਕਰੀ ਵੀ ਠੀਕ ਰਹਿੰਦੀ ਹੈ। ਪਾਉਂਡਾਂ 'ਚ ਪੈਸੇ ਲੱਭ ਜਾਂਦੇ। ਹਾਂ ਬਿਲਕੁਲ ਇਹ ਤਾਂ ਗੱਲ ਹੈ। ਚਲੋ ਜੀ ਵਧੀਆ ਬਹੁਤ ਵਧੀਆ। ਰਾਹੁਲ ਸ਼ੁਕਰੀਆ ਤੁਹਾਡਾ। ਹੁਣ ਯੂਕੇ ਕਦੋਂ ਜਾਣਾ? ਜਦੋਂ ਤੁਸੀਂ ਯੂਕੇ ਆਏ ਨਾ ਤੇ ਆਪਣਾ ਫਿਰ ਤੁਹਾਡਾ ਉੱਥੇ ਮੁਲਾਕਾਤ ਹੋਏਗੀ। ਹਾਂ ਗੱਡੀ ਤੇ ਆਵਾਂਗੇ। ਠੀਕ ਹੈ ਇਨਸ਼ਾਅੱਲਾ। ਕਦੋਂ ਜਾਣਾ? ਮੈਂ ਬਸ 20 ਦਿਨਾਂ ਤੱਕ ਚੱਲ ਜਾਣਾ। ਨਹੀਂ ਇਹ ਜਾਣਗੇ ਤੇ ਅਸੀਂ ਜਾਵਾਂਗੇ। ਠੀਕ ਹੈ ਭਾਈ ਸਾਹਿਬ ਸ਼ੁਕਰੀਆ। अस्सलाम वालेकुम। ओके जी तेलू साहब शुक्रिया। गुस्सा ना करियो तेलू ਦਾ। ਉਹਨਾਂ ਨੂੰ ਪਤਾ ਹੀ ਨਹੀਂ ਤੁਸੀਂ ਦੱਸ ਕੇ ਗੁੱਸਾ ਕਰ ਦੇਣਾ। ਉਹਨਾਂ ਨੂੰ ਪਤਾ ਨਹੀਂ ਇੱਥੇ ਚੰਗਾ ਰੰਧਾਵਾ ਸਾਹਿਬ। ਲਓ ਭਾਈ ਜੀ। ਔਰ ਸੰਧੂ ਸਾਹਿਬ ਮਿਹਰਬਾਨੀ ਭਾਈ ਜਾਨ ਤੁਹਾਡੀ ਬਹੁਤ ਸ਼ੁਕਰੀਆ। ਤੁਸੀਂ ਆ ਰੰਧਾਵਾ ਕੁੱਤਿਆਂ ਵਾਲਾ ਸਾਡੇ ਵੱਡੇ ਭਾਈ ਹੋ ਜੀ। ਤੁਹਾਡੇ ਕੁੱਤੇ ਨੇ ਆ ਸਹੀ ਖੇਡ ਗਿਆ। ਆਂਦਾ ਵੀ ਤੁਸੀਂ ਵੱਡੇ ਕੁੱਤਿਆਂ ਵਾਲੇ ਜੀ। ਠੀਕ ਹੈ ਸ਼ੇਰੂ ਬੇਟਾ ਮਾਰ ਸਿਟੀ ਇੱਕ ਮਾਰ। ਕੀ ਮਾਰਦੇ ਜ਼ੋਰ ਨਾਲ। ਓਏ ਏਡਾ ਢੇਡਾ ਸਟੇਡੀ ਹਾਈ। ਓਕੇ ਜੀ ਰੱਬ ਰੱਖ ਸ਼ੁਕਰੀਆ। ਓਕੇ ਤੇਲੂ ਭਾਜੀ। ਲਓ ਵੀ ਅਸੀਂ ਉੱਥੋਂ ਉੱਠ ਕੇ ਨਾ ਤੇ ਆ ਗਏ ਆਪਣੇ ਪਿੰਡ। ਕਿਉਂ ਜੀ ਸਰਦਾਰ ਸਾਹਿਬ ਤੇ ਮੁੰਡਾ ਦਾ ਫੋਟੋ ਬਣਾਉਣੀ ਮੈਂ ਤੇਰੀ ਵੀਡੀਓ ਬਣਾ ਦਾਂਗੇ। ਨਾਂ ਕੀ ਛੋਟੇ? ਬਾਜਵਾ ਸਾਹਿਬ ਕਿੱਥੋਂ? ਸਾਦਕਾਬਾਦ ਸ਼ਰੀਫ ਤੋਂ। ਸ਼ਰੀਫ ਤੇ ਇਧਰ ਬਾਜਵਾ ਸਾਹਿਬ ਮੇਰੇ ਜੀ ਫਫੇਰ ਸਾਹਿਬ। ਬਾਜਵਾ ਸਾਹਿਬ ਤੇਲ ਨੂੰ ਜਿਵੇਂ ਰਿਜ਼ਰਵ ਲੱਗ ਜਾਂਦੀ ਐਵੇਂ ਇਧਰ ਹੈਲੋ ਇੱਧਰ
ਹੈਲੋ ਇਧਰ ਵੇ ਆ ਕਾਕਾ ਕੋ ਗੱਲਾਂ ਸੁਣਾਉਣ ਡਿਆ ਤੇਰੀਆਂ ਤੇਰੇ ਆਉਣ ਤੋਂ ਪਹਿਲਾਂ ਸਾਰਾ ਵੀ ਨਾਲ ਹੋਵੇ ਐ ਤਾਂ ਕਾਕਾ ਤੇਰੀਆਂ ਗੱਲਾਂ ਸੁਣਾਉਣ ਡਿਆ ਕਾਕਾ ਮੈਨੂੰ ਬਸਰਾਲੀ ਬੜਾ ਹਾਸਾ ਸੁੱਤਾ ਦਾ ਕਲਾ ਹੀ ਸੀ ਕੀ ਉਧਰ ਦੇ ਅੱਜ ਸਵੇਰੇ ਫੈਸਲਾ ਹੋ ਜਾਊਗਾ ਜਾਂ ਇਹ ਕਰਦਾ ਰਹੂਗਾ ਤੇ ਜਾਂ ਸਦਾ ਇਧਰ ਆ ਜਾਓ ਇਹਦੇ ਗੁੱਡਾ ਚੜਾਉਣ ਦੀ ਵੀ ਕਰੀ ਦੀ ਆ ਸ਼ਾਨੇ ਬਾਦਸ਼ਾਹ ਇਹਦੇ ਗੁੱਡਾ ਕੱਟਾ ਚੜਾਉਣ ਦੀ ਵੀ ਕਰੀ ਦੀ ਆ ਹੋਰ ਚਾਚਾ ਕੀ ਹਾਲ ਇਹ ਛੀਨਾ ਸਾਹਿਬ ਨੇ ਛੀਨਾ ਬਿਓ ਇੱਕ ਮਿੰਟ ਬਿਓ ਆ ਵੀਡੀਓ ਬਣਾਣੇ ਬਹਿ ਜਾਓ ਬਹਿ ਇੱਥੇ ਅੱਛਾ ਇਹ ਚਾਚੇ ਦੀ ਗੱਲ ਜਿਹੜੀ ਮੈਂ ਸੁਣਾਉਣਾ ਹੁੰਦਾ ਵੀ ਉਹ ਜਦੋਂ ਚੋਰਾਂ ਨੇ ਡੱਕਿਆ ਸੀ ਚਾਚਾ ਕੀ ਹੋਇਆ ਸੀ ਉਹ ਚੋਰਾਂ ਵਾਲੀ ਗੱਲ ਦੱਸਣਾ ਚੋਰਾਂ ਦੇ ਹੀ ਤੈਨੂੰ ਬੰਨਣਾ ਹਾਂ ਮੈਂ ਕਿਹਾ ਇਹ ਦੀ ਗੱਲ ਹੋ ਸਕਦੀ ਹਾਂ ਕਹਿੰਦੇ ਯਾਰ ਕੀ ਗੱਲ ਵਾ ਮੈਂ ਆਖਿਆ ਵੀ ਮੇਰੀ ਹਵਾ ਖਰਾਬ ਹੈ ਜੰਟਰੀ ਦਾ ਬੰਦਾ ਵਾਂ ਹਾਂ ਤੇ ਅਵੇ ਮੈਂ ਤਾਂ ਮੇਰੀ ਜੁੱਤੀ ਵੇਖੋ ਮੇਰੇ ਕੱਪੜੇ ਵੇਖੋ ਵੀ ਮੈਂ ਵੱਜਣ ਵਾਲਾ ਹਾਂ ਇਹ ਉਸ ਪਰ 올ਡ ਵਕਤ ਪੁਰਾਣੇ ਵਕਤ ਦੀ ਨਹੀਂ ਜਦੋਂ ਕਾਲੇ ਕੱਛੇ ਵਾਲੇ ਚੋਰ ਹੁੰਦੇ ਸੀ ਉਦੋਂ ਨਾ ਉਹਨਾਂ ਕਾਲਾ ਤੇਲ ਮਿਲਿਆ ਕੱਛੇ ਪਾਏ ਸੀ ਤਿਲਕਦੇ ਸੀ ਹਾਂਜੀ ਤਿਲਕਦੇ ਆ ਨਾ ਹਾਂ ਤਿਲਕਦੇ ਅੱਛਾ ਤੇ ਆਂਦੇ ਗੱਲ ਕੀ ਹੈ ਮੈਂ ਜੰਟਰੀ ਦਾ ਬੰਦਾ ਵਾਂ ਤੇ ਉਸ ਵਕਤ ਆ ਵਾਸ਼ਰੂਮ ਪਿੰਡ ਚ ਨਹੀਂ ਸੀ ਘਰਾਂ ਚ ਔਰਤਾਂ ਬਾਹਰ ਜਾਂਦੀਆਂ ਸਤਰਾਂ ਚ ਹਾਂਜੀ ਮੈਂ ਕਿਹਾ ਮੈਂ ਜੀ ਸੁਬਾਹ ਵੱਜਾ ਫਰਦ ਕਰੋ ਮੇਰੇ ਕੋਲ ਛੁੱਟਿਆ ਨਾ ਜਾਵੇ ਉਹ ਆਖਰ ਵੀ ਸਾਨ ਬੱਧਾ ਵਾ ਮੈਂ ਇਹ ਜ਼ਿਲ੍ਹੇ ਚ ਨਹੀਂ ਸੂਬੇ ਚ ਨਹੀਂ ਰਹਿ ਸਕਦਾ ਸਿੰਧ ਚ ਜਾ ਕੇ ਰਹਿ ਸਕਦਾ ਉਸ ਨੂੰ ਬਿਹਤਰ ਨਹੀਂਗਾ ਵੀ ਯਾਰ ਜਾਂ ਪਾਰ ਅੜੀ ਗੱਲ ਕਰ ਫੇਰ ਕੀ ਹੋਇਆ ਫਿਰ ਆਂਦੇ ਆ ਵੀ ਤੂੰ ਨਾ ਉਹ ਯਾਰ ਕਾਲਿਆ ਇੱਕ ਦਿਨ ਕਾਲਾ ਹੋਊ ਉਹ ਕਾਲਿਆ ਯਾਰ ਇਹ ਇੱਥੇ ਵੇਲੀ ਜੇ ਸ਼ੋਰ ਕਰੇਗਾ ਨਾ ਤੇ ਇਹਦੇ ਨਾਲ ਨਜਿੱਠ ਲਾਂਗੇ ਫੇਰ ਹਾਂ ਮੈਂ ਮੇਰੇ ਨਾਲ ਨਜਿੱਠ ਲਿਓ ਵੱਡਾ ਲੰਬੜਦਾਰ ਲੱਗੇ ਨੀ ਮੈਨੂੰ ਡੰਗਰ ਇੱਥੇ ਬੰਨਣ ਦਿੰਦਾ ਵੱਡੇ ਲੰਬੜਦਾਰ ਨੇ ਸਵੇਰੇ ਠੋਕ ਕੇ ਲੈ ਉੱਥੇ ਮੈਂ ਅਗਲੀ ਵੇਲੀ ਬਦੇ ਸ਼ਾਮ ਨੂੰ ਆਪਣਾ ਮਜੇ ਨਾਲ ਜਿੱਥੇ ਮਰਜੀ ਨਹੀਂ ਚੋਰਾਂ ਨੇ ਆਖਿਆ ਕਿ ਵੀ ਇੱਥੇ ਬਈ ਹਿੱਲੀ ਨਾ ਤੇ ਮੈਂ ਮਗਰ ਹੀ ਆ ਗਿਆ ਉਹ ਬਾਬੇ ਹਾਂ ਮਿਲ ਕੇ ਘਰ ਵੜ ਗਏ ਤੇ ਮੈਂ ਮਗਰ ਲੱਗ ਗਿਆ ਉਹਦੀ ਰਫਤਾਰ ਹੀ ਬੜੀ ਸੀ ਜ਼ਬਾਨ ਨਹੀਂ ਕੀਤੀ ਉਹਨਾਂ ਨੇ ਪੱਕੀ ਤੇ ਉਹ ਜ਼ੁਬਾਨ ਕੀਤੀ ਸੀ ਪੁਰਾਣਾ ਪੱਕੀ ਸ਼ਾਰਟ ਕੱਟ ਗਏ ਤੇ ਮੈਂ ਛੱਡ ਕੇ ਗਿਆ ਬੜਾ ਫਾਸਲਾ ਪੈ ਗਿਆ ਸਹੀ ਹੈ ਕਿਉਂਕਿ ਗਰਗਾਬੀ ਚਾਚੇ ਪਾਈ ਹੁੰਦੀ ਸੀ ਉਸ ਦੌਰ 'ਚ ਅੱਛਾ ਤੇ ਸੋਹਣੀ ਜੁੱਤੀ ਤੇ ਆਂਦਾ ਵੀ ਪਿੰਡ ਦੀਆਂ ਕੁੜੀਆਂ ਬਾਹਰ ਬੀਬੀਆਂ ਬਹਿਣ ਜਾਂਦੀਆਂ ਵੇਖਣਗੀਆਂ ਵੀ ਵਲੀ ਮੁਹੰਮਦ ਸ਼ੀਨਾ ਵੱਜਾ ਬਿਜਤੀ ਹੋ ਜੂ ਇੱਜ਼ਤ ਦਾ ਸਵਾਲ ਹੈ ਵਾਹ ਬਹੁਤ ਜ਼ਿਆਦਾ ਖਰਾਬ ਸੀ ਅੱਛਾ ਹੁਣ ਹੋਈ ਸਹੀ ਕਿ ਨਹੀਂ ਹੋਇਆ ਹੁਣ ਤੇ ਹੋ ਗਈ ਹੋ ਗਿਆ ਆ ਕੀ ਆਂਦੇ ਆ ਇਹ ਕਹਿੰਦੇ ਵੀ ਅਖੀਰਲਾ ਸਿਆਲ ਹੀ ਆ ਤੁਹਾਡਾ ਐਤਕੀ। ਹਾਂਜੀ ਕਹਿੰਦੇ ਅਖੀਰਲਾ ਸਿਆਲ ਆ ਇਦਾਂ ਕਾਹਤੋਂ ਕਹਿੰਦੇ ਆ ਸੈਂਚਰੀ ਮਾਰਨੀ ਬਸ ਹਾਂਜੀ 22 ਸਾਲ ਘੱਟ ਹੈ ਕਾਕਾ ਦੇ ਦੱਸ ਆਂਦਾ ਚਾਚਾ ਦਾ ਸੈਂਚਰੀ ਮਾਰਨੀ ਉਹ ਤਾਂ ਸੁਣ ਉਹ ਗੱਲ ਸੁਣ ਪਿਆ ਜਿਹਦੇ ਲੋਕਾਂ ਦੇ ਦਿਲ ਜਮਾ ਮਾਰਿਆ ਨੇ ਓਏ ਮਾਰ ਨਹੀਂ ਜਿਹੜਾ 3 ਮਹੀਨਿਆਂ ਦਾ ਵਾਕਿਆ ਕੀਤਾ ਤੇ ਇਹ ਹੋ ਗਿਆ ਸਵੇਰ ਇਹ ਵਿਆਖਿਆ ਤੋਂ ਨਾ ਜਾਣਾ ਤੇਰੇ ਅੰਦਰ ਗਿਆ ਤੇਰੇ ਬੜਾ ਯਾਦ ਮੈਂ ਸਾਡੇ ਦਾਦਾ ਜੀ ਨੇ ਨਾ ਬੜੇ ਤਰ੍ਹਾਂ ਸਖਤ ਕਰੀ ਜਾਂਦੇ ਸੀ ਇਹਦੇ ਨਾਨਾ ਨੇ ਮੇਰੇ ਦਾਦਾ ਠੀਕ ਹੈ ਸਾਡਾ ਘਰ ਕਾਫੀ ਵੱਡਾ ਸੀ ਇਹ ਮੇਰਾ ਵੱਡਾ ਭਰਾ ਆ ਮੈਂ ਤੇ ਇਹਨੇ ਨਾ ਬਣਾਈ ਸੀ ਦੁਕਾਨ ਕੱਪੜੇ ਦੀ ਨਾ ਸ਼ਹਿਰ ਦੇ ਵਿੱਚ ਸ਼ਹਿਰ ਦੇ ਦਰਮਿਆਨ ਦੇ ਵਿੱਚ ਅਨਾਰਕਲੀ ਬਾਜ਼ਾਰ ਦੇ ਵਿੱਚ ਮੈਂ ਤੇ ਇਹਨੇ ਜਾਇਆ ਕਰਨਾ ਸਵੇਰ ਤੋਂ ਮਤਲਬ ਜਦੋਂ ਦੁਕਾਨ ਤੇ ਜਾਣਾ ਨਾ ਇਹਨੇ ਮੈਨੂੰ ਕਹਿਣਾ ਕਿ ਤੂੰ ਇੰਜ ਕਰ ਦੱਸਣਾ ਨਹੀਂ ਕਿਸੇ ਨੂੰ ਤੂੰ ਦੁਕਾਨ ਤੇ ਜਾ ਕੇ ਖੋਲ ਤੇ ਮੈਂ ਆਉਣਾ ਅੱਛਾ ਮੈਂ ਆਖਣਾ ਕਿ ਇਹ ਕਿੱਥੇ ਜਾਂਦਾ ਰੋਜ਼ ਇਹਨੇ ਜਦੋਂ ਵਾਪਸੀ ਆਉਣਾ ਨਾ ਛੱਡ ਗੱਲ ਦੇ ਕੀ ਕਰਕੇ ਅੱਜ ਮੈਂ ਕੋਈ ਹਕੀਮ ਲੱਭਿਆ ਕਾਦੇ ਨਹੀਂ ਲੱਭਦੇ ਇਹ ਵੀ ਹੁੰਦੇ ਮੋਟੇ ਹੋਣ ਕੀ ਚਾਚਾ ਕੀ ਗਿਆ ਦੇ ਰਾਜੇ ਦੀ ਬੌਸਰੀ ਨਹੀਂ ਹਾਲੇ ਹਕੀਮ ਲੱਭਦੇ ਆ ਜੇ ਨਾ ਲੱਭਿਆ ਹੁੰਦਾ ਫੇਰ ਪਤਾ ਨਹੀਂ ਕਿਵੇਂ ਹੋਣਾ ਸੀ ਜਿਹੜੀਆਂ ਸਾਡੀਆਂ ਪੀੜ੍ਹੀਆਂ ਸੀ ਨਾ ਹਰ ਰੋਜ਼ ਨਵਾਂ ਹਕੀਮ ਲੱਭਣਾ ਨਵੀਂ ਦਵਾਈ ਲਿਆਉਣੀ ਉਹ ਪੀੜ੍ਹੀਆਂ ਦੇ ਉੱਤੇ ਕੱਪੜਾ ਪਾਇਆ ਸੀ ਅੱਛਾ ਉਹ ਪੀੜ੍ਹੀਆਂ ਏਡੀਆਂ ਮੋਟੀਆਂ ਹੋ ਗਈਆਂ ਫੁੱਲ ਕੇ ਨਾ ਉਹਨਾਂ ਦੇ ਵਿੱਚ ਲਿਆ ਕੇ ਦਵਾਈਆਂ ਰੱਖੀ ਜਾਣੀਆਂ ਇਹ ਕਿਸੇ ਨੇ ਸਾਡੇ ਦਾਦੇ ਨੇ ਦੇਖ ਲਿਆ ਉਹਨੇ ਕਿਹਾ ਕੁੜੀ ਹੋਵੇ ਸਾਡੇ ਘਰ ਇੱਥੇ ਹਕੀਮ ਕਿਹੜਾ ਜੰਮਦੇ ਆ ਇਹ ਜੀ ਇਸ਼ਫਾਕ ਹੀ ਵਰਦਾ ਜੀ ਇਸ ਕੰਮ ਉਹ ਮੈਂ ਇੱਕ ਮਿੰਟ ਹੋਇਆ ਤਾਰਫ ਕਰਾ ਦਾਂ
ਆ ਮੇਰੀ ਫੁੱਫੀ ਦਾ ਪੁੱਤ ਹੈ ਵੀ ਤੁਹਾਡਿਆਂ ਦੇ ਭੂਆ ਦਾ ਪੁੱਤ ਸਰਦਾਰ ਜੀ। ਜੀ ਭੂਆ ਦਾ। ਤੇ ਆ ਮੇਰਾ ਨਿੱਕਾ ਭਰਾ ਫੈਸਲ, ਉਹ ਵੱਡਾ ਆਸਫ, ਜਾਜ ਵੱਡਾ ਭਰਾ ਗਿਆ, ਤੇ ਆ ਚਾਚਾ ਮੇਰਾ ਜੀ। ਤੇ ਆ ਦੋ ਪ੍ਰਾਹੁਣੇ ਆਏ ਆ, ਤੇ ਉਹ ਪਿੱਛੇ ਸਾਡੇ ਸ਼ੇਖ ਸਾਹਿਬ ਨੇ, ਉਹ ਮੁੰਡੇ ਆਪਣੇ। ਇਹ ਹੁਣ ਸਾਰੇ ਹੱਡਾ ਪੈਰਾਂ ਆ ਮੇਰਾ ਭਤੀਜਾ, ਉਹ ਆ ਗਿਆ ਮੇਰਾ ਵੱਡਾ ਭਰਾ। ਹਾਂ ਸੁਣਾ ਹੁਣ ਗੱਲ ਹੋ ਰਹੀ ਆ ਨਾ। ਅੱਛਾ ਹਾਂਜੀ ਤੁਸੀਂ ਦੱਸੋ ਸਫਾਈ ਇਹ ਹੁਣ ਦੇਖੋ, ਇਹਦਾ ਵੇਖੋ ਸੱਚਾ, ਇਹਦਾ ਸੱਚਾ ਵੇਖ ਲਓ। ਆ ਪਿੱਛੇ ਇਹ ਮਾੜਾ ਸੀ, ਛੋਟਾ ਸੀ ਉਹ। ਚਲੋ ਸਾਡਾ ਵਾਲਾ ਦੁਪਹਿਰ ਆ, ਉਹ ਤੇ ਨਹੀਂ ਸੀ ਸਾਡੇ ਵਿੱਚ ਪੈਂਦਾ। ਉਹ ਪਰਲਾ ਵੇਖਣਾ ਰੂਸੀ ਧੱਗਾ ਹੁੰਦਾ, ਉਹ ਇੱਕ ਵੱਡਾ ਇਹ ਜਦੋਂ ਦਿਲ ਕਰਨਾ ਨਾ ਇਹਨਾਂ ਮਰੋੜ ਲੈਣਾ ਮੈਨੂੰ। ਮੈਨੂੰ ਮੋਟਾ ਕਰ ਕੇ ਦੇ, ਮੈਂ ਗੱਲ ਸੁਣਾਉਣ ਦੀ ਉਹਨੂੰ। ਬੰਦ ਹੋ ਗਈ ਅੱਛਾ ਮਾੜੀ ਗੱਲ ਤਾਂ ਰਹੇਗੀ ਵਿੱਚ। ਉਹੀ ਦੱਸਣ ਡਿਆ ਤੁਹਾਨੂੰ। ਹੁਣ ਤੁਹਾਡੇ ਸਾਹਮਣੇ ਪਿੱਛੇ ਖਲੋਤਾ, ਇੱਥੋਂ ਨੱਪਿਆ ਤੇ ਯਕੀਨ ਕਰੋ ਮੈਂ ਨਾ ਸਮਝ ਲੱਗ ਮੇਰਾ ਲੱਗ ਗਿਆ ਐਵੇਂ ਕਿ ਜਿਵੇਂ ਪਿੱਛੋਂ ਕਿਸੇ ਨੇ ਹੱਥ ਪਾ ਛੜਿਆ ਹੋਵੇ। ਹੁਣ ਆ ਜਾ ਤਾਂ ਕਿ ਮਾੜਾ ਹਾਂ ਮੈਂ, ਇਹ ਮੈਨੂੰ ਜਿੱਥੇ ਦਿਲ ਕਰਨਾ ਨਾ ਮਰੋੜ ਲੈਣਾ। ਉਹ ਦਿਲ 'ਚ ਜੋਸ਼ ਬੜਾ ਹੋਣਾ ਕਿ ਲੱਭਾ ਤਾਕਤ ਦੇ ਹੈ ਨਹੀਂ। ਠੀਕ ਆ। ਇਹ ਇੱਕ ਨੂੰ ਤਿੰਨਾਂ ਨੂੰ ਮੈਂ ਥੱਲੇ ਰੱਖਾਂ। ਹੁਣ ਜੇ ਇੱਕ ਬੰਦੇ ਦਾ ਵਜੂਦ ਪਤਲਾ ਮਾੜਾ ਆ, ਚਲੋ ਅੱਲਾਹ ਤਾਲਾ ਨੇ ਵਿਚਾਰੀ ਬਿਮਾਰੀ ਤੋਂ ਬਚਾਇਆ, ਜਾਂ ਚਲੋ ਬਰਦਾਸ਼ਤ ਤੇ ਬਰਦਾਸ਼ਤ ਜ਼ਿਆਦਾ, ਉਹ ਦਿਲ 'ਚ ਰੀਝ ਆਉਣੀ ਕਿ ਬਰਾਬਰ ਮੈਨੂੰ ਤਾਕਤ ਦੇ। ਫਿਰ ਦੇ ਨਿਆਣੇ ਚੱਲ ਹਕੀਮ ਕਿਸੇ ਕੋਲ ਦਵਾਈ ਲੈ, ਸ਼ਾਇਦ ਉਹਦੇ ਕੋਲ ਤੇਰੀ ਸਿਹਤ ਬਣ ਜਾਵੇ। ਇਸ ਵਾਸਤੇ ਪੰਗੇ ਲੈਨੇ ਆ। ਹਕੀਮਾਂ ਕੋ ਦਵਾਈਆਂ ਕਿੰਨੇ ਕੁ ਹਕੀਮ ਬਦਲੇ ਹੋਏ? ਮੇਰਾ ਉਹ ਜਿਹਨੂੰ ਦੱਸਣਾ ਪੀੜੀਆਂ ਛੋਟੀਆਂ ਤੇ ਨਹੀਂ ਹੁੰਦੀਆਂ। ਇੱਕ ਬੰਦੇ ਨੇ ਮੈਨੂੰ ਹਕੀਮ ਸਿੰਘ ਨੇ ਮੈਨੂੰ ਦੱਸਿਆ, ਪੁੱਤਰ ਤੂੰ ਪਾਈਆ ਗੋਸ਼ਤ ਨਾਲ ਮੁਰਗੀ ਦਾ ਡੇਲੀ ਖਾਣਾ, ਤੇ ਤਕਰੀਬਨ 11-12 ਦਿਨ। ਮੈਂ ਯਕੀਨ ਕਰੋ ਪੂਰਾ ਮਹੀਨਾ ਹੀ ਖਾ ਗਿਆ। ਉਹਦਾ ਵੀ ਅਸਰ ਪਿਆ, ਦਵਾਈ ਵੀ ਖਾਣੀ, ਉਹ ਵੀ ਖਾਣਾ। ਲੱਗਦਾ ਨਹੀਂ ਖਾਦਾ ਲੱਗਾ ਹਜੇ ਵੀ ਮੈਨੂੰ ਅੱਜ ਬੰਦਾ, ਇਹਨੂੰ ਮੈਂ ਇੱਕ ਹੋਰ ਗੱਲ ਸੁਣਾਈ ਨੇ। ਇਹਦੇ ਸੂਟ ਕਰਦੀ ਜਿਹੜਾ ਸਾਡਾ ਸੱਚਾ ਐਵੇਂ ਦਾ, ਸਾਡੇ ਆਬਾਲਾ ਸਾਹਿਬ ਵੀ ਐਵੇਂ ਦੇ ਸੀ। ਜਾਂ ਮੇਰੇ ਤੋਂ ਛੋਟਾ ਵਾ, ਉਹਦੀ ਸਿਹਤ ਠੀਕ ਹੈ। ਸਾਡਾ ਵੱਡਾ ਇੰਗਲੈਂਡ ਗਿਆ, ਉਹਦੀ ਸਿਹਤ ਮੇਰੇ ਵਰਗੀ ਹੈ। ਦੋ ਮਸ਼ੀਰਾਂ ਵੀ ਉਵੇਂ ਦੀਆਂ ਕਿ ਦੋ ਠੀਕ ਨੇ ਤੇ ਦੋ ਇਸ ਤਰ੍ਹਾਂ। ਦੋ ਠੀਕ। ਉਹ ਨਾ ਮੈਂ ਹੁਣਾ ਸਿਆਲਕੋਟ, ਉੱਥੋਂ ਆਉਣਾ ਨਾ ਇਹਦੇ GTS ਉਤਰਨਾ ਆ ਕੇ, ਤੇ ਉਤਰਨਾ ਨਾ ਤਾਂ ਉੱਥੋਂ ਪੈਦਲ ਬੰਦਾ ਬਾਹਰ ਆਉਂਦਾ ਸੀ, ਬਾਹਰ ਲੈਣ ਵਾਸਤੇ, ਸਵਾਰੀ ਤੇ ਬਹਿਣ ਵਾਸਤੇ ਗਾਂ ਲੋਕਲ। ਉੱਥੇ ਖਲੋਤੇ ਹੁੰਦੇ ਸੀ ਆ ਭੈਣ ਜੋ ਖੁਫੀਆ ਪੁਲਿਸ ਵਾਲੇ, ਉਹਨਾਂ ਮੈਨੂੰ ਖਲਾ ਕਰ ਰੋਕ ਲਿਆ। ਉਹਨਾਂ ਮੇਰੀ ਤਲਾਸ਼ੀ ਲੈਣੀ ਲੈਣੀ ਉਹਨਾਂ ਨੇ ਲੈ ਕੇ ਚੱਲਿਆ। ਨੂੰ ਗੱਲ ਸੁਣ, ਇਹ ਵਾਕਿਆ ਨੂੰ ਨਾ ਮਹੀਨੇ ਵਿੱਚ 2 ਵਾਰੀ ਇੱਧਰ ਆ ਜਾਣਾ। ਉਹ ਸਿਆਲਕੋਟ ਆਉਣਾ ਨਾ, ਅਕਸਰ ਛੁੱਟੀ ਹੋਣੀ, ਦਿਲ ਕਰਨਾ ਚੱਲ ਯਾਰ ਮਾਮਿਆਂ ਨੂੰ ਮਿਲ ਆਈਏ। ਉਹ 3-4 ਵਾਰੀ ਤਾਂ ਮੈਂ ਆਇਆ, ਇੱਕ ਦਿਨ ਮੈਂ ਪੁੱਛ ਲਿਆ, ਮੈਂ ਕਿਹਾ ਯਾਰ ਤੁਸੀਂ ਮੈਨੂੰ ਕਿਉਂ ਰੋਕਦੇ? ਆਂਦਾ ਸੀ ਕਹਿੰਦੇ ਤੇਰੀ ਜੇਬ 'ਚ ਕੋਈ ਨਸ਼ਾ ਤੇ ਨਹੀਂ ਆਇਆ? ਮੈਂ ਦੋਰੇ ਫੇਟੂਗਾ, ਮੈਂ ਕਿਹਾ ਮੇਰਾ ਤੇ ਵਿਰਗੀ ਇਸ ਤਰ੍ਹਾਂ ਨਾ, ਹੁਣ ਕੀ ਕਰਾਂ? ਉਹ ਗੱਲ ਅੱਜ ਵੀ ਹੋਣ ਡਈ ਸੀ ਉੱਥੇ। ਐਤਕੀ ਤੇ ਨਹੀਂ ਰੋਕਿਆ? ਨਹੀਂ ਹੁਣ ਤੇ ਮੈਂ ਛੱਡ ਛੜਿਆ ਨਾ, ਹੁਣ ਤੇ ਫਿਰ ਮੈਂ ਵਾਪਸ ਚਲਾ ਗਿਆ। ਹੁਣ ਜਾਂਦੇ ਹੁੰਦੇ ਨਹੀਂ ਕਿਤੇ। ਹੁਣ ਨਹੀਂ ਮੈਂ ਜਾਂਦੇ ਹੁੰਦਾ, ਘਰ ਹੀ ਹੁੰਦਾ। ਉੱਥੋਂ ਆਪਾਂ ਨਿਕਲਿਆ, ਮੈਂ ਕਿਹਾ ਤੈਨੂੰ ਮਿਲਾ ਦਾਂ ਵੀ ਮੈਂ ਜਦੋਂ ਇੱਥੇ ਹੁੰਦਾ ਨਾ ਵੀ ਕਿੱਥੇ ਕਿੱਥੇ ਜਾਣਾ। ਅੱਛਾ ਜੀ। ਤੇ ਪਿੰਡ ਜਾਣਾ, ਫਿਰ ਇੱਧਰ ਆਸੇ ਪਾਸੇ। ਸਹੀ ਹੈ। ਇਹ ਵਲੌਗ ਵਾਲੇ ਪੁੱਛਦੇ ਵੀ ਉੱਥੇ ਜਾ ਕੀ ਕਰਦਾ। ਮੈਂ ਕਿਹਾ ਅੱਜ ਮੈਂ ਤੁਹਾਨੂੰ ਵਿਖਾਉਂਦਾ। ਸਾਰਿਆਂ ਨੂੰ ਮਿਲ ਰਹੇ ਆ ਜਨ, ਸਾਰਿਆਂ ਨੂੰ ਮਿਲਦੇ ਆ। ਮਿਲਣੀ ਵਾਲਾ ਦਿਨ ਆ। ਮਿਲਣੀ ਵਾਲਾ ਆਏ ਸੀ ਨਾ ਨਵਾਨ ਕਰੂਣੀ, ਤੇ ਦੀਵਾਲੀ ਇੱਥੇ ਮਨਾਈ। ਉਹ ਠੀਕ ਆ। ਪਟਾਕੇ ਇੱਥੇ ਚਲਾਉਂਦੇ? ਹਾਂ ਇੱਥੇ ਇੱਥੇ। ਉਹ ਠੀਕ ਹਾਂ ਇੱਥੇ ਚਲਾਏ। ਸੰਧੂਆਂ ਦਾ ਘਰ ਆ। ਹਾਂ ਇਸੇ ਨਕਸ਼ੇ ਤੇ ਬਣਾਇਆ ਨਾ ਮੈਂ ਵੀ ਆਪਣੇ ਵਾਲਾ। ਹਾਂ ਵੇਖ ਲੈ ਕਿੱਡਾ ਸੋਹਣਾ ਮੁੰਡਾ ਲੱਭ ਗਿਆ ਯਾਰ। ਮੈਂ ਵੀਡੀਓ ਵਿਖਾਉਣ ਡਿਆ ਬੰਦੇ ਨੂੰ ਤੇਰੀ ਸਾਹਮਣੇ। ਭਾਈ ਕੀ ਹਾਲ? ਹੋਰ ਜੀ ਕੀ ਹਾਲ ਚਾਲ? ਠੀਕ ਠਾਕ। ਹੀਟਰ ਹੂਟਰ ਚਲਾ ਕੇ ਬੈਠਾ ਮੁੰਡਾ। ਆ ਮੂੰਹ ਵੇਖੋ ਕਿੱਡਾ। ਇਹ ਵੀ ਤੇ ਦੱਸ ਦਿਓ ਕਿ ਅੱਗੇ ਕੌਣ ਹੈ, ਕਿਹਨੂੰ ਬਣਦਾ ਹੈ? ਇਹ ਪਤਾ ਅੱਧੇ ਬੰਦੇ ਨੂੰ ਪਤਾ। ਇਹ ਜ਼ਫਰ ਸੰਧੂ ਸਾਹਿਬ ਨੇ। ਤੇ ਆ ਭਾਈ ਇਮਰਾਨ, ਮੈਂ ਅੱਗੇ ਦੱਸਦਾ ਨਾ ਵੀ ਜਿਹੜੀ ਪਹਿਲੀ ਵੀਡੀਓ ਬਣਾਈ ਸੀ ਨਾ ਚੈਨਲ ਤੇ, ਇਹਨਾਂ ਦੇ ਵਾਲਦ ਸਾਹਿਬ ਦੀ ਬਣਾਈ YouTube ਚੈਨਲ ਤੇ। ਵੈਸੇ ਪਹਿਲਾਂ Facebook ਤੇ ਬਣਾਉਂਦੇ ਆ। ਸਹੀ ਸਹੀ ਸਹੀ। ਬਸ ਉਹ ਐਸੀ ਜਿਹੜੀ ਵੰਡ ਦੀ ਕਹਾਣੀ ਸੀ, ਮਤਲਬ ਉਹ ਅਸੀਂ ਵੰਡ ਦੀ ਕਹਾਣੀ ਸੀ। ਵੰਡ ਦੀ ਗੈਰੀ ਮੰਡੀ ਪਿੰਡ। ਗੈਰੀ ਮੰਡੀ ਗੁਰੂ ਦਾ ਜੰਡਿਆਲਾ ਸਟੇਸ਼ਨ ਤੇ ਗੈਰੀ ਮੰਡੀ ਹੈ ਪਿੰਡ ਸਾਡਾ। ਸਹੀ। ਉੱਥੇ ਜ਼ਮੀਨ ਵੀ ਹੈ ਤੇ ਜਿਹੜੀ ਇੱਧਰ ਪਈ ਸਾਨੂੰ ਪੂਰੀ ਤੇ ਨਹੀਂ ਕਹਿ ਦਿੰਦਾ, ਸਟੇਸ਼ਨ ਵਾਲੇ ਪਏ ਨਾ ਬਾਕੀ, ਲੇਕਿਨ ਇਹ ਕਿ ਜਿਹੜੀ ਆ ਗਈ ਅੱਲਾ ਦਾ ਸ਼ੁਕਰ। ਸੰਤ ਸਾਹਿਬ ਬਹਿ ਜਾਓ। ਹਾਜੀ ਸਾਹਿਬ ਵੀ ਆ ਗਏ। ਹਾਜੀ ਸਾਹਿਬ ਫਿਲਮਾਂ ਕਿਹੜੀਆਂ ਕਿਹੜੀਆਂ ਵੇਖੀਆਂ ਆਪਣੇ ਦੌਰ ਤੁਸੀਂ? ਪੰਜਾਬੀ। ਪੰਜਾਬੀ ਕਿੰਨੀਆਂ ਕੁ ਲੱਗਦੀਆਂ ਸੀ ਉਦੋਂ?
ਮੈਂ ਨਾ ਉਦੋਂ ਕਿਤੇ ਲਾਈਨਾਂ ਲੱਗ ਜਾਂਦੀਆਂ ਟਿਕਟਾਂ ਲੈਂਦੇ ਆ ਅੱਛਾ ਹਾਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਜਾਣੀਆਂ 2-2 ਘੰਟੇ ਪਹਿਲਾਂ ਜਾ ਕੇ ਖਲੋ ਰਹਿਣਾ ਸੀਖਾਂ ਦੇ ਨਾਲ ਅੱਛਾ ਫਿਰ ਜਾ ਕੇ ਕਿਤੇ ਟਿਕਟ ਲੱਭਣੀ ਇਹ ਜਿਹੜੀ ਚੰਗੀ ਆ ਹੁਣ ਜਦੋਂ ਮੌਲਾ ਜੱਟ ਲੱਗੀ ਆ ਉਹ ਗੁੜੀਆ ਵੀ ਹੁਣ 6 ਮਹੀਨੇ ਲੱਗੀ ਰਹੀ ਕਿ ਸਾਲ ਹੀ ਲੱਗੀ ਰਹੀ ਕਿਤੇ ਉਹਦਾ ਰਸ਼ ਹੀ ਨਹੀਂ ਟੁੱਟਾ ਇਹ ਨਾ ਮੈਂ ਗੱਲ ਕਰਨੇ ਹਾਂ ਵੀ ਉਹ ਸੁਨਹਿਰੀ ਦੌਰ ਸੀ ਪਾਕਿਸਤਾਨ ਦੀ ਫਿਲਮ ਇੰਡਸਟਰੀ ਦਾ ਪੰਜਾਬੀ ਦਾ ਉਦੋਂ ਹਾਂ ਜਦੋਂ ਪਹਿਲੀ ਮੁਲਾਕਾਤ ਹਾਜੀ ਕਿਹੜਾ ਸਨ ਹੋਣਾ ਉਹ? ਪਤਾ ਨਹੀਂ ਹੁਣ ਸਾਨੂੰ ਨਹੀਂ ਅੰਦਾਜ਼ਨ 70-80 ਦੇ ਕੋਲ ਹਾਂ ਇੱਥੇ ਕੀ ਦੇਖਣੇ ਆਂਦੇ ਨਾ ਵੀ ਹੁਣ ਪੰਜਾਬੀ ਦੀ ਫਿਲਮ ਇੰਡਸਟਰੀ ਜਿਹੜਾ ਬੜਾ ਹੀ ਰੂਜ ਤੇ ਹੈ ਲੇਕਿਨ ਇਹਨਾਂ ਦੇ ਮੁਤਾਬਕ ਵੀ ਅੱਬੇ ਨੂੰ ਦੱਸਦੇ ਹੁੰਦੇ ਸੀ ਵੀ ਟਰਾਲੀਆਂ ਤੇ ਲੈ ਕੇ ਜਾਣਾ ਗੰਨਾ ਗੁੰਨਾ ਨਾ ਤੇ ਉੱਥੋਂ ਘਰ ਨਹੀਂ ਜਾਣਾ ਸਿੱਧੇ ਸੈਨਮੇ ਜਾਣਾ ਪਹਿਲਾ ਜਿਹੜਾ ਰੋਜ਼ ਸੀ ਅਬੂ ਦਾਦੇ ਨੈਸਨ ਪੱਟੀ ਫਿਰ ਉਹ ਤੋਂ ਬਾਅਦ ਆਏ ਜਿਹੜਾ ਨਾ ਉਹ ਆ ਗਏ ਉਹ ਤੋਂ ਬਾਅਦ ਆਏ ਸਰਦਾਰ ਆਏ ਉਹਨੇ ਸੁਲਤਾਨ ਰਾਈ ਨੈਸਨ ਪੱਟੀ ਤੋਂ ਬਾਅਦ ਚ ਆਇਆ 1900 ਮੈਂ ਗੂਗਲ ਕੀਤਾ 1979 ਚ ਆਈ ਸੀ ਨੈਸਨ ਪੱਟੀ ਜਿਹੜੀ ਫਿਲਮ ਸੀ ਨਾ ਘਰਾਂ 'ਚ ਵੇਖਣ ਵਾਲੀ ਮਤਲਬ ਲੋਫਰ ਦੀ ਫਿਲਮ ਨਹੀਂ ਉਹਨੇ ਬਣਾਈ ਤੇ 2 ਭਰਾ ਸੀ ਉਹ ਇੱਕ ਕੈਫੀ ਉਹਦਾ ਨਾਮ ਭਰਾ ਦੇ ਤੇ ਇੱਕ ਉਹ ਸੀ ਫਿਲਮਾਂ ਬਣਾਉਂਦੇ ਕਿ ਆਵਾਜ਼ ਵੀ ਉਹਨਾਂ ਦੀ ਗਾਣਿਆਂ ਦੀ ਵੀ ਜਿਵੇਂ ਹੁਣ ਪੰਜਾਬ ਦੀ ਉਧਰ ਇੰਡਸਟਰੀ ਹੈ ਇਹਦੇ ਨਾਲ ਵੱਧ ਸੀ ਇਹ ਦੋ ਤੋਂ ਜਿਹੜੀ ਪਾਕਿਸਤਾਨ ਦੀ ਫਿਲਮ ਇੰਡਸਟਰੀ ਪੰਜਾਬ ਦੀ ਉਦੋਂ ਬਾਅਦ ਲਓ ਵੀ ਅੱਜ ਦਾ ਵਲੌਗ ਇੱਥੇ ਮੁਕਾਉਂਦੇ ਆ ਹਾਜੀ ਸਾਹਿਬ ਦੀਆਂ ਗੱਲਾਂ ਮਾਰਨੀਆਂ ਹਾਜੀ ਸਾਹਿਬ ਨਾਲ ਹੋਰ ਇਹਨਾਂ ਨੂੰ ਸਿਗਰਟਾਂ ਬਹੁਤ ਪੀਂਦੇ ਨੇ ਤੇ ਡੱਕਣ ਨੇ ਤੇ ਡੱਬੀ ਵੀ ਸਾਈਡ ਤੇ ਰੱਖੀ ਕੋਸ਼ਿਸ਼ ਕਰ ਰਹੇ ਸਿਗਰਟ ਕੱਢਣ ਦੀ ਮੈਂ ਕੱਢਣ ਨਹੀਂ ਦੇ ਰਿਹਾ ਤੇ ਮਿਲਦੇ ਤੁਹਾਨੂੰ ਕੱਲ ਨਵੇਂ ਵੀਡੀਓ ਚ ਰੱਬ ਰੱਖ ਇਹ ਚ ਮੈਂ ਗਾਣਾ ਕੱਢਦੇ ਨੇ ਦੇ ਦੇ ਸੀ ਕੀ ਗੱਲ ਹੈ ਗਾਣਾ ਕੱਢ ਮੈਨੇ ਉਦੋਂ ਕਿ ਹਾਜੀ ਸਾਹਿਬ ਵਲੌਗ ਚ ਗਾਲਾਂ ਕੱਢਣਾ ਵਲੌਗ ਕਰਦੇ ਬੰਦ